ਮਨਜਿੰਦਰ ਸਿੰਘ ਸਿਰਸਾ ਤੋਂ ਨਾਰਾਜ਼ਗੀ ਹੈ, ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ। ਇਸ ਗੱਲ ਦੀ ਨਾਰਾਜ਼ਗੀ ਹੈ, ਦਿੱਲੀ ਕਮੇਟੀ ਹਲੇ ਤੱਕ ਨਹੀਂ ਬਣ ਸਕੀ। ਇਸ ਗੱਲ ਦੀ ਨਾਲ ਉਹਨਾਂ ਦੇ 'ਚ ਇੱਕ ਬਣ ਗਿਆ ਵੀ ਸਿੱਖਾਂ ਦਾ ਇੱਕ ਲੀਡਰ ਹੈ ਜਿਹੜਾ ਬੜੀਆਂ ਬੜਕਾਂ ਮਾਰਦਾ ਤੇ ਬੜਾ ਦਲੇਰੀ ਨਾਲ ਗੱਲ ਕਰਦਾ ਹੈ ਨਾ। ਤੇ ਫਿਰ ਉਸ ਤੋਂ ਬਾਅਦ ਤੁਸੀਂ ਇੱਕਦਮ ਆਪਣਾ ਦਾ ਬਦਲਦੇ ਹੋ ਤੇ ਤੁਸੀਂ ਪਲਟ ਕੇ ਜਾ ਕੇ ਤੇ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਬੀਜੇਪੀ 'ਚ ਬਹਿ ਜਾਂਦੇ ਹੋ ਜਾ ਕੇ ਕਿ ਤੁਸੀਂ ਸਿੱਖਾਂ ਦੇ ਜਿਹੜੇ ਆ ਐਡੇ ਵੱਡੇ 700 ਤੋਂ ਉੱਤੇ ਜਿਹੜੇ ਕਿਸਾਨ ਮਾਰੇ ਗਏ ਹੋਣ ਉਹਨਾਂ ਦੀਆਂ ਭਾਵਨਾਵਾਂ ਦਾ ਖਿਆਲ ਨਹੀਂ ਕੀਤਾ, ਤੁਸੀਂ ਕਿਸੇ ਚੀਜ਼ ਦਾ ਧਿਆਨ ਨਹੀਂ ਕੀਤਾ ਤੇ ਤੁਸੀਂ ਜਾ ਕੇ ਉਹਨਾਂ ਦੇ ਪੈਰੀਂ ਪੈ ਗਏ ਹੋ। ਤੇ ਫਿਰ ਉਸ ਤੋਂ ਬਾਅਦ ਤੁਸੀਂ ਬਸ਼ਰਮਾ ਵਾਂਗੂ ਆ ਕੇ ਕਹਿੰਦੇ ਹੋ ਜੀ ਹੁਣ ਮੈਂ ਦੁਬਾਰਾ ਪ੍ਰਧਾਨ ਬਣਨਾ। ਸਿਧਾਂਤਕ ਪੱਖ ਨੂੰ ਲੈ ਕੇ ਜਾਂ ਸਾਡੀ ਰਵਾਇਤੀ ਚੀਜ਼ਾਂ ਨੂੰ ਲੈ ਕੇ ਇਤਿਹਾਸ ਦੇ ਵਿੱਚ ਸਿੱਖਾਂ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਸੀ, ਖਾਸ ਕਰ ਸਿੱਖ ਆਗੂ ਲੀਡਰ ਜਿਹੜੇ ਹੁੰਦੇ ਨੇ। ਬਹੁਤ ਸਾਰੀ ਕੁਰਬਾਨੀਆਂ ਕਰਨ ਤੋਂ ਬਾਅਦ ਜਿਹੜਾ ਉਹ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ, ਫਿਰ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਆਇਆ। ਪਰ ਉਹਨਾਂ ਚੀਜ਼ਾਂ ਨੂੰ ਇਸੇ ਹੀ ਪਾਰਟੀ ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ, ਬੀਜੇਪੀ ਦੀ ਸੋਚ, RSS ਵਾਲੀ ਜਿਹੜੀ ਸੋਚ ਹੈ, ਜਿਹੜਾ ਬ੍ਰਾਹਮਣੀਕਰਨ ਸਿਸਟਮ ਇਹਨਾਂ ਦਾ ਹੈਗਾ, ਉਹਨੇ ਖਾ ਲਿਆ ਉਹਨੂੰ। SGPC ਸਾਡੀ ਸੰਸਥਾ ਹੈ, ਬਚਾਉਣਾ ਸਾਡਾ ਕੰਮ ਹੈ, ਫਿਰ ਕੁਰਬਾਨੀਆਂ ਦੇ ਕੇ ਬਚਾ ਲਾਂਗੇ, ਕੋਈ ਏਡੀ ਗੱਲ ਨਹੀਂ, ਕਿਤੇ ਨਹੀਂ ਭੱਜ ਚੱਲਾ ਕੁਛ ਵੀ। ਉਸ ਬਿਆਨ ਦੇ ਵਿੱਚ ਜ਼ਿਕਰ ਇਹ ਕੀਤਾ ਜੀ ਗੁਰਦੁਆਰਾ ਗਿਆਨ ਗੋਦੜੀ ਵਾਸਤੇ ਜਿਹੜੀ ਜ਼ਮੀਨ ਅਲਾਟ ਹੋਈ ਹੈ ਉਹ ਵੀ ਲੈ ਕੇ ਦੇਣੀ ਹੈ। ਕਿੱਡੀ ਸ਼ਰਮਨਾਕ ਗੱਲ ਹੈ। ਜਿਨ੍ਹਾਂ ਦੀਆਂ ਤੁਸੀਂ ਚੱਪਲਾਂ ਝਾੜਦੇ ਹੋ, ਜਿਨ੍ਹਾਂ ਦਾ ਤੁਸੀਂ ਚੁੱਕ ਕੇ ਝੰਡਾ ਤੁਰ ਪਏ ਹੋ, ਉਹ ਤੇ ਇੱਕੋ ਹੀ ਨਾਰਾ ਲਾਉਂਦੇ ਹੋਏ ਸਿਆਸਤ 'ਚ ਆਏ ਨੇ, ਕਸਮ ਰਾਮ ਕੀ ਖਾਤੇ ਆ ਮੰਦਿਰ ਵਹੀਂ ਬਣਾਏਂਗੇ। ਉਹਨਾਂ ਨੇ ਤੇ ਆਪਣਾ ਮੰਦਿਰ ਉੱਥੇ ਹੀ ਬਣਾ ਕੇ ਵਹਾਤਾ ਹੈ ਤੇ ਤੁਸੀਂ ਜਿਹੜਾ ਗਿਆਨ ਗੋਦੜੀ ਵਾਸਤੇ ਥਾਂ ਕਿਤੇ ਹੋਰ ਲੈ ਕੇ ਬਹਿ ਗਏ ਹੋ। ਇਹ ਕਿੱਧਰ ਦਾ ਤੁਹਾਡਾ ਸਿੰਘ ਪੁਣਾ ਤੇ ਦਿੱਲੀ ਦੇ ਵਿੱਚ ਇੰਨਾ ਸਿੱਖ ਹੈ। ਇੱਥੇ ਕੀ ਹੋਇਆ? ਗੁਰਦੁਆਰਾ ਮਾਤਾ ਸੁੰਦਰੀ ਥੱਲੇ ਭੋਰਾ ਸੀਗਾ, ਅੱਜ ਲੱਭਦਾ ਕਿਹਨਾਂ ਨੇ ਢਾਇਆ ਕਿ ਨਹੀਂ? ਤੇ ਸਾਡੇ ਕੋਲ ਗੁਰਦੁਆਰਾ ਸਾਹਿਬ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਹੈ, ਉਹ ਸਥਾਨ ਜਿੱਥੇ ਬਾਬਾ ਬੰਦਾ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ, ਉਹ ਢਾਹ ਦੇਣ ਲੱਗੇ ਸੀ ਸਰਨੇ ਹੋਰੀ। ਇਹ ਵੇਲੇ ਸੇ ਸਾਰੇ ਸਿੱਖ ਸੰਗਤ ਨੇ ਰਲ ਕੇ ਰੌਲਾ ਪਾਇਆ, ਠੀਕ ਹੈ, ਉਸ ਵੀਰ ਨੇ ਵੀ ਨਾਲ ਸਾਥ ਦਿੱਤਾ ਤੇ ਉਸ ਚੀਜ਼ ਨੂੰ ਬਚਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹੈਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਜਿਸ ਤਰੀਕੇ ਦੇ ਨਾਲ ਕੁਰਸੀ ਦੀ ਇੱਕ ਭਾਗਮ ਭਾਗ ਦੌੜ ਚੱਲ ਰਹੀ ਹੈਗੀ ਹੈ। ਪੰਥ ਦੇ ਮਸਲੇ ਕਿੱਥੇ ਨਾ ਕਿੱਥੇ ਵਿਸਾਰੇ ਜਾ ਚੁੱਕੇ ਨੇ। ਸਾਰੀਆਂ ਧਿਰਾਂ ਦੇ ਵੱਲੋਂ ਇੱਕੋ ਇੱਕ ਮਕਸਦ ਰਹਿ ਗਿਆ ਕਿ ਸਿਰਫ ਸਾਨੂੰ ਕੁਰਸੀ ਚਾਹੀਦੀ ਹੈ। ਇਹ ਸਾਰਾ ਮਸਲਾ ਜਿਹੜਾ ਸ਼ੁਰੂਆਤ ਹੋਈ ਜਿਸ ਵੇਲੇ ਇੱਕ ਪਾਸੇ ਜਦੋਂ ਮਨਜਿੰਦਰ ਸਿੰਘ ਸਿਰਸਾ ਦਾਅਵਾ ਕਰਦੇ ਨੇ 40 ਮੈਂਬਰਾਂ ਤੋਂ ਵੱਧ ਬੰਦਿਆਂ ਦੇ ਨਾਲ ਆਪਾਂ ਦਿੱਲੀ ਕਮੇਟੀ ਬਣਾਵਾਂਗੇ, ਔਰ ਅਪੋਜੀਸ਼ਨ ਨੂੰ, ਸਰਨਾ ਪਾਰਟੀ ਔਰ ਮਨਜੀਤ ਸਿੰਘ ਜੀਕੇ ਨੂੰ ਉਹਨਾਂ ਨੇ ਚੈਲੰਜ ਕੀਤਾ ਕਿ ਅਸੀਂ ਤੁਹਾਨੂੰ ਆਪਣੀ ਮੈਜੋਰਟੀ ਦਿਖਾਵਾਂਗੇ। ਮਗਰ ਵਕਤ ਦੀ ਚਾਲ ਦੇਖੋ, ਅਕਾਲੀ ਦਲ ਬਾਦਲ ਨੂੰ ਛੱਡ ਕੇ ਅੱਜ ਮਨਜਿੰਦਰ ਸਿੰਘ ਸਿਰਸਾ ਬੀਜੇਪੀ 'ਚ ਜਾ ਚੁੱਕੇ ਹੈਗੇ ਨੇ। ਔਰ ਬੀਜੇਪੀ ਜਾਣ ਤੋਂ ਬਾਅਦ ਜਿਹੜੇ ਹਾਲਾਤ ਬਣੇ ਨੇ, ਅਕਾਲੀ ਦਲ ਬਾਦਲ ਦੋ ਫਾੜ ਹੋ ਚੁੱਕਾ ਹੈ। ਮਗਰ ਦਿੱਲੀ ਦੇ ਉਹ ਸਿੱਖ ਜਿਹੜੇ ਸਿਰਫ ਪੰਥ ਨਾਲ ਜੁੜੇ ਨੇ, ਉਹਨਾਂ 'ਚ ਇੱਕ ਬੜੀ ਵੱਡੀ ਨਾਰਾਜ਼ਗੀ ਦੇਖਣ ਨੂੰ ਮਿਲੀ ਹੈਗੀ ਹੈ ਕਿ ਕਿਉਂ ਸਾਡੇ ਵੋਟਾਂ ਦਾ ਗਲਤ ਇਸਤੇਮਾਲ ਕਰਕੇ ਮਨਜਿੰਦਰ ਸਿੰਘ ਸਿਰਸਾ ਨੇ ਕੌਮ ਨੂੰ ਧੋਖਾ ਦਿੱਤਾ। ਇਹ ਸਾਰਾ ਕੀ ਮਸਲਾ ਹੈ? ਅੱਜ ਦਿੱਲੀ ਦੇ ਸਿੱਖਾਂ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ। ਅੱਜ ਉਹ ਸਾਰੇ ਸਿੱਖ ਸਾਡੇ ਨਾਲ ਜੁੜੇ ਹੋਏ ਨੇ। ਸਾਰਿਆਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸਰ ਹਰਮਿੰਦਰ ਸਿੰਘ ਜੁੜ ਚੁੱਕੇ। ਹਰਮਿੰਦਰ ਸਿੰਘ ਜੀ, ਕੀ ਨਾਰਾਜ਼ਗੀ ਹੈ? ਮਨਜਿੰਦਰ ਸਿੰਘ ਸਿਰਸਾ ਤੋਂ ਨਾਰਾਜ਼ਗੀ ਹੈ, ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ। ਇਸ ਗੱਲ ਦੀ ਨਾਰਾਜ਼ਗੀ ਹੈ, ਦਿੱਲੀ ਕਮੇਟੀ ਹਲੇ ਤੱਕ ਨਹੀਂ ਬਣ ਸਕੀ। ਇਸ ਗੱਲ ਦੀ ਨਾਲ ਵੇਖੋ, ਸਿਆਸਤ ਤੌਰ ਤੇ ਕੀ ਉਹਨਾਂ ਦਾ ਚੱਲਦਾ ਹੈ ਉਹ ਜਾਣਨ, ਤੇ ਅਸੀਂ ਆਪਣੇ ਨਿੱਜੀ ਤੌਰ ਤੇ ਜਿਹੜਾ ਵਿਚਾਰ ਨੇ ਸਾਡੇ ਸਾਰੇ ਵੀਰਾਂ ਦੇ, ਸ਼ਾਇਦ ਵੱਖ-ਵੱਖ ਧਿਰਾਂ ਨੂੰ ਉਹਨਾਂ ਨੇ ਸਪੋਰਟ ਵੀ ਕੀਤੀ ਹੋਏਗੀ, ਸਮਰਥਨ ਕੀਤਾ ਹੋਏਗਾ। ਇਲੈਕਸ਼ਨਾਂ 'ਚੋਂ ਇੱਕ ਅਲੱਗ ਇਸ਼ੂ ਹੁੰਦਾ, ਪਰ ਸਾਡਾ ਜਿਹੜੀ ਨਾਰਾਜ਼ਗੀ ਉਹ ਹੈਗੀ ਸਿੱਖ ਰਵਾਇਤਾਂ ਨੂੰ ਲੈ ਕੇ। ਜੋ ਸਿੱਖ ਫਲਸਫਾ ਹੈ ਜਾਂ ਜਿਹੜੀ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖੀ ਦੀ ਜਿਹੜੀ ਸੋਹਣੀ ਇੱਕ ਬਣਾ ਕੇ ਸਾਰੀ ਫੁਲਵਾੜੀ ਦਿੱਤੀ ਆ, ਉਹਦੇ ਵਿੱਚ ਜਿਹੜੀ ਮਰਿਆਦਾਵਾਂ ਨੇ, ਜੋ ਸਿਧਾਂਤ ਨੇ, ਉਹਨਾਂ ਦਾ ਜਿਹੜਾ ਮਜ਼ਾਕ ਉਡਾਇਆ ਗਿਆ, ਜਿਹੜੀ ਧੱਜੀਆਂ ਉਡਾਈਆਂ ਗਈਆਂ ਨੇ, ਇਹ ਇੱਕ ਬਹੁਤ ਜ਼ਿਆਦਾ ਸ਼ਰਮਨਾਕ ਜੀ ਗੱਲ ਹੈ, ਜਿਹਨੂੰ ਲੈ ਕੇ ਬੜਾ ਇੱਕ ਗਹਿਰਾ ਦੁੱਖ ਜਿਹਾ ਮਹਿਸੂਸ ਹੁੰਦਾ, ਬੜਾ ਅੰਦਰ ਰੋਸ਼ ਵੀ ਪੈਦਾ ਹੁੰਦਾ। ਤੇ ਉਸ ਚੀਜ਼ ਨੂੰ ਲੈ ਕੇ ਆਪਣੇ ਮਨ 'ਚ ਇੱਕ ਵਿਚਾਰ ਆਈ ਵੀ ਕਿਉਂ ਨਾ ਆਪਾਂ ਇਸ ਗੱਲ ਨੂੰ ਲੈ ਕੇ ਇੱਕ ਜਿਹੜਾ ਸਾਡੇ ਸਿਧਾਂਤ ਕਹਿੰਦੇ ਨੇ ਜਾਂ ਜੋ ਸਾਡਾ ਇੱਕ ਰਵਾਇਤ ਕਹਿੰਦੀ ਹੈ, ਪੁਰਾਣਾ ਇਤਿਹਾਸ ਕਹਿੰਦਾ, ਉਹਦੇ ਆਧਾਰ ਦੇ ਉੱਤੇ ਆਪਾਂ ਇੱਕ ਸੰਗਤ ਦੇ ਵਿੱਚ ਵੀ ਜਾਗਰਤੀ ਲੈ ਕੇ ਆਈਏ ਤੇ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਜਿਹੜਾ ਇਸ ਗੱਲ ਨੂੰ ਲੈ ਕੇ ਅਹਿਸਾਸ ਦਵਾਈਏ ਕਿਧਰੇ ਵੀ। ਹਾਲਾਂਕਿ ਉਹ ਗੱਲ ਵੱਖਰੀ ਹੈ ਵੀ ਜਦੋਂ ਬੰਦਾ ਸਿਆਸੀ ਦੌੜ 'ਚ ਹੁੰਦਾ ਤੇ ਉਹਦੇ ਅੰਦਰ ਦੀ ਜ਼ਮੀਰ ਕਹਿ ਲਓ ਜਾਂ ਜੋ ਵੀ ਕਹਿ ਲਓ ਖਤਮ ਹੋ ਚੁੱਕੀ ਹੁੰਦੀ ਹੈ ਤੇ ਸਾਰਿਆਂ 'ਤੇ ਲਾਗੂ ਹੁੰਦੀ ਹੈ। ਅਸੀਂ ਕਿਤੇ ਪਰਟੀਕੂਲਰ ਇੱਕ ਆਪਣਾ ਕਹਿ ਨਹੀਂ ਸਕਦੇ ਵੀ ਹਾਂ ਵੀ ਆਪਾਂ ਜਿਹੜਾ ਸਰਨੇ ਦਾ ਜਾਂ ਸਿਰਸੇ ਦਾ ਜਾਂ ਕਿਸੇ ਹੋਰ ਦਾ ਪੱਖ ਪੂਰਨਾ ਜਾਂ ਵਿਰੋਧ ਕਰਨਾ ਸਾਡਾ ਕੋਈ ਮਕਸਦ ਨਹੀਂ ਹੈਗਾ। ਪਰ ਇੱਕ ਰਵਾਇਤ ਜਿਹੜੀ ਸਿੱਖੀ ਦੀ ਹੈ ਨਾ, ਉਹਨੂੰ ਤੋੜਦਿਆਂ ਹੋਇਆਂ ਇਹਨਾਂ ਨੇ ਬੜਾ ਹੀ ਇੱਕ ਸ਼ਰਮਨਾਕ ਕੰਮ ਕੀਤਾ ਕਿ ਸਭ ਤੋਂ ਪਹਿਲਾਂ ਵੀ ਤੁਸੀਂ ਪ੍ਰਧਾਨ ਰਹੇ ਹੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਹੁਣ ਕਮੇਟੀਆਂ ਦਾ ਕਾਰਜ ਚਲੋ ਠੀਕ ਹੈ, ਇਹ ਹੀ ਹੁੰਦਾ ਵੀ ਤੁਸੀਂ ਗੁਰਦੁਆਰੇ ਦਾ ਪ੍ਰਬੰਧ ਸੰਭਾਲਣਾ ਹੈ, ਉੱਥੋਂ ਦੇ ਹੋਰ ਸਾਰੇ ਜਿਹੜਾ ਸਟਰਕਚਰ ਹੈ ਜਾਂ ਸਾਡੇ ਵਿਦਿਅਕ ਅਦਾਰੇ ਨੇ ਉਹਨਾਂ ਦੀ ਸੰਭਾਲ ਕਰਨੀ ਹੈ। ਪਰ ਉਹਦੇ ਨਾਲ ਨਾਲ ਤੁਸੀਂ ਇੱਕ ਚਿਹਰਾ ਬਣ ਕੇ ਆਉਂਦੇ ਹੋ ਵੀ ਹਾਂ ਵੀ ਇਹ ਸਿੱਖਾਂ ਦੇ ਲੀਡਰ ਨੇ। ਤੇ ਪਿੱਛੇ ਜੋ ਇਹਨਾਂ ਨੇ ਬਿਆਨਬਾਜ਼ੀਆਂ ਕੀਤੀਆਂ, ਭਾਵੇਂ ਉਹ ਵਿਖਾਵਾ ਸੀ ਜਾਂ ਜੋ ਵੀ ਸੀ, ਅਸੀਂ ਉੱਧਰ ਵੀ ਨਹੀਂ ਜਾਂਦੇ। ਕੋਵਿਡ ਦੇ ਦੌਰਾਨ ਜੋ ਚੱਲਿਆ ਉਹਦੇ 'ਚ ਵੀ ਕਈ ਕਿਸਮ ਦੀਆਂ ਗੱਲਾਂ ਆਈਆਂ, ਅਸੀਂ ਉਹਦੀ ਗੱਲ ਨਹੀਂ ਕਰਦੇ ਵੀ ਚਲੋ ਕੀ ਸੀ, ਠੀਕ ਸੀ, ਗਲਤ ਸੀ, ਕੀ ਉਹਦੇ ਚਾਲਬਾਜ਼ੀਆਂ ਸਨ। ਤੇ ਜੋ ਕਿਸਾਨ ਮੋਰਚੇ ਦੇ ਦੌਰਾਨ ਵੀ ਇੱਕ ਵੇਖਣ 'ਚ ਕਈ ਕਿਸਮ ਦੀਆਂ ਚੀਜ਼ਾਂ ਆਈਆਂ ਵੀ ਇੰਝ ਨਹੀਂ ਇੰਝ
ਅਸੀਂ ਉੱਧਰ ਵੀ ਨਹੀਂ ਜਾਂਦੇ। ਪਰ ਫਿਰ ਵੀ ਇੱਕ ਚਿਹਰਾ ਆਮ ਲੋਕਾਂ ਦੇ ਵਿੱਚ ਜਿਹੜੇ ਗੈਰ ਸਿੱਖ ਸਨ ਖਾਸ ਕਰਕੇ ਉਹਨਾਂ ਦੇ ਵਿੱਚ ਇੱਕ ਬਣ ਕੇ ਆ ਵੀ ਸਿੱਖਾਂ ਦਾ ਇੱਕ ਲੀਡਰ ਹੈ ਜਿਹੜਾ ਬੜੀਆਂ ਬੜਕਾਂ ਮਾਰਦਾ ਤੇ ਬੜਾ ਦਲੇਰੀ ਨਾਲ ਗੱਲ ਕਰਦਾ ਹੈ ਨਾ। ਤੇ ਫਿਰ ਉਸ ਤੋਂ ਬਾਅਦ ਤੁਸੀਂ ਇੱਕਦਮ ਆਪਣਾ ਦਾ ਬਦਲਦੇ ਹੋ ਤੇ ਤੁਸੀਂ ਪਲਟ ਕੇ ਜਾ ਕੇ ਤੇ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਬੀਜੇਪੀ 'ਚ ਬਹਿ ਜਾਂਦੇ ਹੋ ਜਾ ਕੇ। ਹੁਣ ਉਹ ਬੀਜੇਪੀ ਜਿਹੜੀ ਅਜੇ ਸਿੱਖਾਂ ਦੇ ਮਨਾਂ ਤੇ ਕਿਵੇਂ ਮਤਲਬ ਉਹਦੀ ਜਿਹੜੀ ਹਾਲਾਤ ਨੇ ਵੀ ਆ ਤੁਸੀਂ ਵੇਖਿਆ ਕਿ ਮੋਦੀ ਨੂੰ ਉਹਨਾਂ ਨੇ ਉੱਥੇ ਰੈਲੀ ਤੱਕ ਨਹੀਂ ਕਰਨ ਦਿੱਤੀ, ਇਹਨਾਂ ਵਿਰੋਧ ਕੀਤਾ ਉਹਦਾ। ਤੇ ਪੂਰੇ ਵਰਲਡ ਦੇ ਵਿੱਚ ਇੱਕ ਨਿਊਜ਼ ਗਈ ਹੈ ਵੀ ਹਾਂ ਵੀ ਸਿੱਖਾਂ ਨੇ ਦੇਸ਼ ਦਾ ਜਿਹੜਾ ਪ੍ਰਾਈਮ ਮਿਨਿਸਟਰ ਬਣਿਆ ਫਿਰਦਾ ਸੀ ਉਹਦੀ ਜਿਹੜੀ ਇੱਕ ਕਿਸਮ ਦੀ ਰੈਲੀ ਜਿਹੜੀ ਉਹ ਰੱਦ ਕਰਾਈ ਹੈ। ਤੇ ਇਹ ਇੱਕ ਬੜੀ ਵੱਡੀ ਚੀਜ਼ ਸੀ ਵੀ ਜਿੱਥੋਂ ਇਹ ਪਤਾ ਲੱਗਦਾ ਵੀ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਬੀਜੇਪੀ ਨੂੰ ਲੈ ਕੇ ਜਾਂ ਮੋਦੀ ਨੂੰ ਲੈ ਕੇ ਕਿੰਨਾ ਰੋਸ਼ ਹੈ। ਤੇ ਤੁਸੀਂ ਪੰਥ ਦੀ ਕਿਸੇ ਭਾਵਨਾ ਦੀ ਕੋਈ ਉਹ ਨਹੀਂ ਕਦਰ ਕੀਤੀ, ਤੁਹਾਨੂੰ ਜਰਾ ਮਹਿਸੂਸ ਨਹੀਂ ਹੋਇਆ ਤੇ ਜਾ ਕੇ ਤੁਸੀਂ ਬੀਜੇਪੀ ਦੀ ਝੋਲੀ 'ਚ ਬਹਿ ਗਏ। ਚਲੋ ਤੁਹਾਡਾ ਨਿੱਜੀ ਫੈਸਲਾ ਸੀ ਕਹਿੰਦਾ ਕੋਈ ਗੱਲ ਨਹੀਂ, ਚਲੇ ਗਏ ਉੱਥੇ ਜਾ ਕੇ। ਜੇ ਤੁਸੀਂ ਕੋਈ ਪੰਥ ਦਾ ਭਲਾ ਕਰ ਸਕਦੇ ਹੋਗੇ ਜੀ ਸਦਕੇ ਕੋਈ ਗੱਲ ਨਹੀਂ, ਕੌਮ ਯਾਦ ਕਰੇਗੀ। ਪਰ ਉਦੋਂ ਸ਼ਰਮਨਾਕ ਗੱਲ ਤੁਸੀਂ ਫਿਰ ਹੋਰ ਉਹ ਕੀਤੀ ਵੀ ਉੱਥੇ ਬਹਿਣ ਤੋਂ ਬਾਅਦ ਤੁਸੀਂ ਦੁਬਾਰਾ ਆਪਣੇ ਮੈਂਬਰਾਂ ਨੂੰ ਇਕੱਠੇ ਕੀਤਾ, ਆਪਣੇ ਘਰ ਪਾਰਟੀ ਕਰਕੇ ਤੇ ਅਮਿਤ ਸ਼ਾਹ ਦੇ ਸਾਹਮਣੇ ਕਰਾ ਕੇ ਸਾਰੇ ਬੰਦਿਆਂ ਨੂੰ, ਤੇ ਤੁਸੀਂ ਉੱਥੇ ਜਾ ਕੇ ਲੈਟਰ ਨਕਲੀ ਜਿਹਾ ਲਿਖਾ ਕੇ ਤਿਆਰੀ ਕਰਾ ਲਈ ਕਿ ਜੀ ਮੈਂ ਜਿਹੜਾ ਦੁਬਾਰਾ ਪ੍ਰਧਾਨ ਬਣਨਾ ਚਾਹੁੰਦਾ। ਹੁਣ ਇਹ ਗੱਲ ਸਾਰਿਆਂ ਨਾਲੋਂ ਜ਼ਿਆਦਾ ਮਾੜੀ ਨਿਕਲੀ ਵੀ ਜਦੋਂ ਤੁਸੀਂ ਖੁੱਲ੍ਹੇ ਤੌਰ ਦੇ ਉੱਤੇ ਇੱਕ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਲੈ ਲਈਏ, ਤੁਸੀਂ ਉਹਨਾਂ ਦੀਆਂ ਜਾ ਕੇ, ਇਹਨੂੰ ਮੈਂ ਹੁਣ ਲਫ਼ਜ਼ ਉਹ ਜਿਹਾ ਨਹੀਂ ਵਰਤਣਾ ਚਾਹੁੰਦਾ ਇੱਥੇ ਮੀਡੀਆ ਦੇ ਉੱਤੇ, ਕਿ ਤੁਸੀਂ ਇੱਕ ਕਿਸਮ ਦਾ ਸਮਝੋ ਚਮਚਾਗਿਰੀ ਕਰਨ ਵਾਲੇ ਹਾਲਾਤਾਂ ਦੀ ਗੱਲ ਹੀ ਮੈਂ ਕਹਾਂਗਾ, ਤੁਸੀਂ ਕਰਕੇ ਚਲੋ ਬਹਿ ਗਏ ਹੋ। ਫਿਰ ਤੁਹਾਨੂੰ ਕੀ ਅਧਿਕਾਰ ਹੈ ਦੁਬਾਰਾ ਆ ਕੇ ਤੇ ਤੁਸੀਂ ਸਿੱਖਾਂ ਦੀ ਇੱਕ ਸੰਸਥਾ ਦੇ ਪ੍ਰਧਾਨ ਬਣਨ ਦੀ ਕੋਸ਼ਿਸ਼ ਕਰੋ। ਹਾਲਾਂਕਿ ਸਾਹਮਣੇ ਤੌਰ ਦੇ ਉੱਤੇ ਜ਼ਾਹਰਾ ਤੌਰ ਤੇ ਇਹਨਾਂ ਨੇ ਮੈਂਬਰਸ਼ਿਪ ਲਈ ਹੈ, ਠੀਕ ਹੈ, ਤੇ ਬਹੁਤ ਸਾਰੇ ਮੈਂਬਰ ਐਸੇ ਬੈਠੇ ਨੇ ਜਿਨ੍ਹਾਂ ਨੇ ਪਰਦੇ ਦੇ ਪਿੱਛੋਂ ਜਾ ਕੇ ਜਿਹੜਾ ਬੀਜੇਪੀ ਨਾਲ ਹੱਥ ਮਿਲਾਏ ਨੇ, ਭਾਵੇਂ ਉਹ ਮੈਂ ਸਿੱਧੇ ਨਾਮ ਹੀ ਲੈ ਦਿਆਂ, ਭਾਵੇਂ ਸਰਨਾ ਹੋਵੇ, ਜੀਕਾ ਹੋਵੇ, ਕੋਈ ਹੋਵੇ, ਇਹ ਸਾਰਿਆਂ ਦਾ ਅੰਦਰ ਖਾਤੇ ਇੱਕੋ ਟੀਮ ਚੱਲਦੀ ਹੈ ਵੀ ਸਾਰਿਆਂ ਦੀ। ਪਰ ਇੱਕ ਬੇਸ਼ਰਮੀ ਦੀ ਹੱਦ ਇਹ ਹੁੰਦੀ ਵੀ ਤੁਸੀਂ ਓਪਨਲੀ ਉਹਨਾਂ ਦੇ ਕੋਲੋਂ ਗੱਲ 'ਚ ਆਪਣੇ ਹਾਰ ਪਵਾ ਰਹੇ ਹੋ, ਉਹਨਾਂ ਦੇ ਕੋਲੋਂ ਗੁਲਦਸਤੇ ਲੈ ਰਹੇ ਹੋ, ਉਹਨਾਂ ਦੇ ਅੱਗੇ ਝੁਕੇ ਪਏ ਹੋ। ਸਾਰੀ ਦੁਨੀਆ ਨੇ ਵੇਖ ਲਿਆ ਕਿ ਤੁਸੀਂ ਸਿੱਖਾਂ ਦੇ ਜਿਹੜੇ ਆ ਐਡੇ ਵੱਡੇ 700 ਤੋਂ ਉੱਤੇ ਜਿਹੜੇ ਕਿਸਾਨ ਮਾਰੇ ਗਏ ਹੋਣ, ਉਹਨਾਂ ਦੀਆਂ ਭਾਵਨਾਵਾਂ ਦਾ ਖਿਆਲ ਨਹੀਂ ਕੀਤਾ, ਤੁਸੀਂ ਕਿਸੇ ਚੀਜ਼ ਦਾ ਧਿਆਨ ਨਹੀਂ ਕੀਤਾ, ਤੇ ਤੁਸੀਂ ਜਾ ਕੇ ਉਹਨਾਂ ਦੇ ਪੈਰੀਂ ਪੈ ਗਏ ਹੋ। ਤੇ ਫਿਰ ਉਸ ਤੋਂ ਬਾਅਦ ਤੁਸੀਂ ਬੇਸ਼ਰਮਾਂ ਵਾਂਗੂ ਆ ਕੇ ਕਹਿੰਦੇ ਹੋ ਜੀ ਹੁਣ ਮੈਂ ਦੁਬਾਰਾ ਪ੍ਰਧਾਨ ਬਣਨਾ। ਇਹ ਬੜਾ ਗੰਦੀ ਪਿਰਤ ਪਾਉਣੀ ਹੈ। ਤੇ ਉਹਨੂੰ ਲੈ ਕੇ ਸਾਡੇ ਜਿਹੜੇ ਮਨ 'ਚ ਰੋਸ਼ ਸੀਗਾ, ਸੋਸ਼ਲ ਮੀਡੀਆ ਦੇ ਉੱਤੇ ਜਿਸ ਢੰਗ ਨਾਲ ਇਹ ਸਾਰੀ ਚੀਜ਼ਾਂ ਚੱਲਦੀਆਂ ਹੁਣ ਪਈਆਂ, ਆਮ ਸੰਗਤ 'ਚ ਨਿੱਜੀ ਤੌਰ 'ਤੇ ਵੀ ਸਾਨੂੰ ਮਿਲ ਕੇ ਕਈ ਵਾਰੀ ਗੱਲਾਂ ਪਤਾ ਲੱਗਦੀਆਂ ਹਨ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਸ ਗੱਲ ਦਾ ਹੈ। ਉਹਨੂੰ ਲੈ ਕੇ ਸਾਡੇ ਮਨ 'ਚ ਆਇਆ ਵੀ ਆਪਾਂ ਇੱਕ ਚਿੱਠੀ ਜਿਹੜੀ ਹੈ ਨਾ ਉਹ ਜਾਰੀ ਕਰੀਏ, ਜਿਹੜੀ ਸੰਗਤ 'ਚ ਵੀ ਜਾਏ ਤੇ ਮਨਜਿੰਦਰ ਸਿੰਘ ਸਿਰਸਾ ਹੋਣਾ ਤੱਕ ਵੀ ਜਾਏ, ਬਾਕੀ ਮੈਂਬਰਾਂ ਨੂੰ ਵੀ ਇਹ ਸੁਨੇਹਾ ਮਿਲੇ ਵੀ ਕੱਲ੍ਹ ਨੂੰ ਜੇ ਕੋਈ ਹੋਰ ਇਹੋ ਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਵੀ ਕਾਰਨ ਹੋ ਜਾਣ ਕਿ ਸਿੱਖ ਕੌਮ ਨੂੰ ਇਹ ਨਾ ਸਮਝ ਲਿਆ ਜਾਏ ਵੀ ਬਿਲਕੁਲ ਮਰ ਗਈ ਹੈ ਨਾ, ਇਹ ਜ਼ਮੀਰ ਖਤਮ ਹੋ ਗਿਆ ਜਾਂ ਸੋਚ ਖਤਮ ਹੋ ਗਈ ਜਾਂ ਸੋਝੀ ਨਹੀਂ ਰਹੀ ਸਿੱਖਾਂ ਨੂੰ। ਠੀਕ ਹੈ ਜੇ ਚੰਦ ਚੱਪਲ ਝਾੜ ਚੰਦ ਕੁਛ ਬੰਦੇ ਜਿਹੜੇ ਕੌਲੀ ਚੱਟ ਹੁੰਦੇ ਨੇ ਤੁਹਾਡੇ ਆਲੇ ਦੁਆਲੇ ਆ ਕੇ ਤੁਹਾਨੂੰ ਜਿੰਦਾਬਾਦ ਕਹਿ ਦਿੰਦੇ ਨੇ, ਉਹਦਾ ਮਤਲਬ ਇਹ ਨਹੀਂ ਵੀ ਉੱਕਾ ਹੀ ਕਿਸੇ ਨੂੰ ਸੋਝੀ ਨਹੀਂ ਰਹੀ। ਤੇ ਜਿਹੜੇ ਬਾਕੀ ਮੈਂਬਰ ਵਿੱਚੋਂ ਤਿਆਰ ਬੈਠੇ ਨੇ ਕੁਛ ਜਿਹੜੀ ਚੀਜ਼ਾਂ ਸੂ ਲੱਗਦੀ ਹੈ ਵੀ ਹਾਂ ਬਈ ਤਿਆਰ ਨੇ, ਇਹ ਉਹਨਾਂ ਵਾਸਤੇ ਵੀ ਇੱਕ ਗੱਲ ਬਣਦੀ ਹੈ ਵੀ ਹਾਂ ਆਹ ਵੇਖੋ ਕੀ ਹਾਲ ਹੋਇਆ, ਠੀਕ ਹੈ ਨਾ। ਤੇ ਇਹਦੇ ਚ ਨਾਲ ਆ ਮੋਦੀ ਵਾਲਾ ਜਿਹੜਾ ਕੰਮ ਹੋ ਗਿਆ ਇਹਨੇ ਹੋਰ ਬਹੁਤ ਵਧੀਆ ਕਰ ਦਿੱਤਾ ਕੰਮ। ਤੇ ਉਹਨੂੰ ਲੈ ਕੇ ਅਸੀਂ ਇੱਕ ਖੁੱਲ੍ਹਾ ਖੱਤ ਜਿਹੜਾ ਉਹ ਤਿਆਰ ਕੀਤਾ, ਜਿਹੜਾ ਅਸੀਂ ਚਾਹਾਂਗੇ ਵੀ ਅਸੀਂ ਜਿਹੜਾ ਸਾਰੀ ਦਿੱਲੀ ਦੇ ਸਿੱਖਾਂ ਤੱਕ ਵੀ ਲੈ ਕੇ ਜਾਈਏ, ਸਿੱਖਾਂ ਨੂੰ ਪਤਾ ਲੱਗੇ, ਉਹ ਇਹਨੂੰ ਪੜ੍ਹਨ ਤੇ ਸਮਝਣ ਵੀ ਸਿੱਖ ਰਵਾਇਤਾਂ ਕੀ ਨੇ, ਸਿੱਖਾਂ ਦੇ ਵਿੱਚ ਸਾਡੇ ਸਿਧਾਂਤਕ ਪੱਖ ਨੂੰ ਲੈ ਕੇ ਜਾਂ ਸਾਡੀ ਰਵਾਇਤੀ ਚੀਜ਼ਾਂ ਨੂੰ ਲੈ ਕੇ ਇਤਿਹਾਸ ਦੇ ਵਿੱਚ ਸਿੱਖਾਂ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਸੀ, ਖਾਸ ਕਰ ਸਿੱਖ ਆਗੂ ਲੀਡਰ ਜਿਹੜੇ ਹੁੰਦੇ ਨੇ, ਕਿਉਂਕਿ ਲੀਡਰ ਹੀ ਹਮੇਸ਼ਾ ਕੌਮ ਨੂੰ ਸੇਧ ਦਿੰਦੇ ਨੇ। ਤੇ ਇਸ ਕਰਕੇ ਅਸੀਂ ਜਿਹੜਾ ਖਾਤੇ ਇਹ ਤਿਆਰ ਕੀਤਾ ਤੇ ਅਸੀਂ ਚਾਹੁੰਦੇ ਹਾਂ ਵੀ ਇਹ ਸਾਰੀ ਸੰਗਤ ਤੱਕ ਪਹੁੰਚੇ। ਬਿਲਕੁਲ ਸੰਗਤ ਜੀ, ਜਿਹੜੇ ਲੈਟਰ ਦੀ ਗੱਲ ਕੀਤੀ ਜਾ ਰਹੀ ਹੈ ਸਾਡੇ ਚੈਨਲ ਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਸਾਰੇ ਤਕਰੀਬਨ 7 ਤੋਂ 8 ਪੇਜ ਨੇ, ਉਹ ਵੀ ਸੰਗਤ ਦੇ ਲਈ ਅਵੇਲੇਬਲ ਹੋਣਗੇ। ਇਸ ਵੀਡੀਓ ਤੋਂ ਬਾਅਦ ਨੈਕਸਟ ਜਿਹੜੀ ਪੋਸਟ ਹੈਗੀ ਹੈ ਅਸੀਂ ਉਹਦੇ ਅੰਦਰ ਉਹ ਚੀਜ਼ ਮੈਂਸ਼ਨ ਵੀ ਕਰਾਂਗੇ। ਸਾਡੇ ਨਾਲ ਹਿਮਾਂਸ਼ੂ ਜੀ ਜੁੜ ਚੁੱਕੇ ਨੇ, ਫਤਿਹ ਦੀ ਸਾਂਝ ਪਾਉਂਦੇ ਹਿਮਾਂਸ਼ੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਲੈਟਰ ਦਿੱਤਾ ਹੈ ਮੁੱਖ ਗੱਲਾਂ ਕੀ ਹੈਗੀਆਂ ਨੇ? ਮੁੱਖ ਗੱਲਾਂ ਦੇ ਜਸਵਿੰਦਰ ਵੀਰ ਜੀ, ਇਸ ਵਿੱਚ ਇੱਦਾਂ ਮਿਸਲ ਕਾਲ ਵੱਲੋਂ ਸਿੱਖਾਂ ਦੇ ਵਿੱਚ 4 ਸਿੱਖਾਂ ਦੀ ਸ਼੍ਰੇਣੀਆਂ ਮੰਨੀਆਂ ਗਈਆਂ ਨੇ। ਸਭ ਤੋਂ ਪਹਿਲੀ ਜਿਹੜੀ ਸ਼੍ਰੇਣੀ ਹੈ ਉਹ ਹੈ ਅਕਾਲੀ ਫੌਜ, ਜਿਹਦਾ ਜੀਂਦਾ ਜਾਂਦਾ ਔਰ ਸਭ ਤੋਂ ਵੱਡਾ ਉਦਾਹਰਣ ਸਾਡੇ ਕੋਲ ਅਕਾਲੀ ਬਾਬਾ ਫੂਲਾ ਸਿੰਘ ਹੋਣਾ ਦਾ ਹੈ, ਜਿਨ੍ਹਾਂ ਨੇ ਸਰਬੱਤ ਦੇ ਭਲੇ ਦੇ ਆਸ਼ੇ ਨੂੰ ਤੇ ਗੁਰਮਤ ਦੇ ਆਸ਼ੇ ਨੂੰ, ਅਕਾਲ ਪੁਰਖ ਦੇ ਆਸ਼ੇ ਨੂੰ ਸਰਬੱਤ ਤੱਕ ਪਹੁੰਚਾਇਆ ਹੈ। ਤੇ ਇਸ ਕਰਕੇ ਦੂਸਰੀ ਸ਼੍ਰੇਣੀ ਜਿਹੜੀ ਹੈ ਉਹ ਹੈ ਰਾਠ ਸਿੱਖਾਂ ਦੀ, ਜਿਹੜੀ ਇੱਕ ਪਾਰਟਿਕੂਲਰ ਖਿੱਤੇ ਤੇ ਰਾਜ ਕਰਨ ਦੀ ਹੈਗੀ ਹੈ, ਤੇ ਸਰਬੱਤ ਦੇ ਭਲੇ ਦਾ ਜਿਹੜਾ ਸਾਡਾ ਆਸ਼ਾ ਸਿੱਖਾਂ ਦਾ ਉਹ ਲੋਕਾਂ ਤੱਕ, ਲੋਕਾਈ ਤੱਕ ਪਹੁੰਚਾਉਣ ਦਾ ਹੈ। ਤੇ ਉਸ ਵਿੱਚ ਸਰਕਾਰੇ ਖਾਲਸਾ, ਜਿਵੇਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਸਾਡੀ ਸਰਕਾਰੇ ਖਾਲਸਾ ਜੀ ਜਿਹਦਾ ਜੀ ਉਦਾਹਰਣ ਵੀ ਦਿੰਦੇ ਆ ਕਿ ਖਾਲਸਾ ਰਾਜ ਸੀਗਾ, ਤੇ ਉਹ ਦੂਸਰੀ ਸ਼੍ਰੇਣੀ ਆ ਜਾਂਦੀ ਹੈ। ਇੱਕ ਤੀਸਰੀ ਸ਼੍ਰੇਣੀ ਆਉਂਦੀ ਹੈ ਮਿਲ ਵਰਤਣੀਏ ਸਿੱਖ, ਜਿਹੜੇ ਕੀ ਹੁੰਦੇ ਨੇ ਇੱਕ ਦੁਨਿਆਵੀ ਜਿਹੜੀ ਰਾਜ ਹੁੰਦਾ ਹੈ ਉਹਦੀ ਸੱਤਾ ਦੀ ਅਧੀਨਗੀ, ਮਤਲਬ ਉਹਨਾਂ ਨਾਲ ਵੀ ਮਿਲ ਵਰਤਣ ਰੱਖਦੇ ਨੇ
ਤੇ ਪੰਥਕ ਤੌਰ ਤੇ ਵੀ ਵਿਚਰਦੇ ਨੇ, ਤੇ ਉਹ ਮਿਲ ਵਰਤਨੀਏ ਸਿੱਖ ਹੁੰਦੇ ਨੇ ਕਿ ਉਹ ਦੋਨੋਂ ਤਰਫ ਬੈਲੈਂਸ ਕਰਕੇ ਚੱਲਦੇ ਨੇ। ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਇਤਿਹਾਸ ਵਿੱਚ ਵੀ ਤੇ ਅੱਜ ਦੇ ਦੌਰ ਵਿੱਚ ਵੀ। ਤੇ ਇੱਕ ਚੌਥੇ ਸ਼੍ਰੇਣੀ ਜਿਹੜੀ ਆਖਰੀ ਸ਼੍ਰੇਣੀ ਹੈ ਉਹ ਹੈ ਚਕਰੈਲ ਸਿੱਖਾਂ ਦੀ, ਜਿਹੜੀ ਕੇਵਲ ਤੇ ਕੇਵਲ ਇੱਕ ਆਪਣੇ ਰਾਜ ਸੱਤਾ, ਦੁਨਿਆਵੀ ਰਾਜ ਸੱਤਾ ਹੈ, ਉਹਦੀ ਅਧੀਨਗੀ ਕਬੂਲ ਕਰ ਲੈਂਦੀ ਹੈ। ਹੈਂਦੇ ਕਹਿੰਦੇ ਕਹਾਉਂਦੇ ਸਿੱਖ ਨਹੀਂ ਹੁੰਦੇ ਨੇ, ਉਹਨਾਂ ਦੀ ਵੀ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ। ਉਹ ਵੀ ਉਹੋ ਜਿਹੇ ਸਰਕਮਸਟੈਂਸਿਸ ਬਣਨ 'ਤੇ ਕੰਮ ਕਰਦੇ ਨੇ ਤੇ ਉਹਨਾਂ ਦਾ ਵੀ ਆਦਰ ਕੀਤਾ ਜਾਂਦਾ ਸਿੱਖ ਪੰਥ ਵਿੱਚ। ਤੇ ਇਹ ਜਿਹੜਾ ਚਕਰੈਲ ਸਿੱਖਾਂ ਦੀ ਸ਼੍ਰੇਣੀ ਹੈ ਉਹ ਹੈ ਕਿ ਜਿਹੜੀ ਦੁਨਿਆਵੀ ਰਾਜ ਸੱਤਾ ਹੈ ਉਹਦੀ ਅਧੀਨਗੀ ਕਬੂਲ ਕਰਨੀ, ਤੇ ਜਿਹੜੀ ਅਧੀਨਗੀ ਮਨਜਿੰਦਰ ਸਿਰਸੇ ਨੇ ਕਬੂਲ ਕੀਤੀ ਹੈ, ਜਿਵੇਂ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇੱਕ ਸਿੱਖ ਵਿਰੋਧੀ ਜਮਾਤ ਵੀ ਅਸੀਂ ਕਹਿ ਸਕਦੇ ਹਾਂ ਅੱਜ ਦੇ ਦੌਰ ਵਿੱਚ। ਤੁਹਾਨੂੰ ਜਿੱਦਾਂ ਪਤਾ ਹੀ ਹੈ, ਸਾਰੇ ਸਿੱਖਾਂ ਨੂੰ ਪਤਾ ਹੈ, ਆਰਐਸਐਸ ਦਾ ਪੋਲੀਟੀਕਲ ਵਿੰਗ ਹੈ ਬੀਜੇਪੀ। ਪੋਲੀਟੀਕਲ ਵਿੰਗ, ਬਿਲਕੁਲ ਬਿਲਕੁਲ, ਜਿੱਦਾਂ ਆਪਣਾ ਸਿੱਖਾਂ ਦਾ ਪੋਲੀਟੀਕਲ ਵਿੰਗ ਸ਼੍ਰੋਮਣੀ ਅਕਾਲੀ ਦਲ, ਉੱਦਾਂ ਹੀ ਹੈ ਆਰਐਸਐਸ ਦਾ ਪੋਲੀਟੀਕਲ ਵਿੰਗ ਬੀਜੇਪੀ। ਤੇ ਉਹਨੂੰ ਇਹਨੇ ਖੁੱਲ੍ਹੇ ਤੌਰ 'ਤੇ ਜੁਆਇਨ ਕੀਤਾ ਹੈ। ਤੇ ਇਹਨਾਂ ਦਾ ਕਹਿਣਾ ਜੁਆਇਨਿੰਗ ਐਟ ਦੀ ਟਾਈਮ ਆਫ ਜੁਆਇਨਿੰਗ ਇਹ ਸੀਗਾ ਕਿ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਂਗੇ, ਜਿੱਦਾਂ ਗੁਰਦੁਆਰਾ ਗਿਆਨ ਗੋਦੜੀ, ਹੋਰ ਇੱਦਾਂ ਦੇ ਬਥੇਰੇ ਮਸਲੇ ਜਿਹੜੇ ਸਿੱਖ ਕੌਮ ਇਸ ਟਾਈਮ ਹਿੰਦੁਸਤਾਨ ਦੇ ਵਿੱਚ ਫੇਸ ਕਰ ਰਹੀ ਹੈ, ਉਹ ਮਸਲੇ ਹੱਲ ਕਰਾਂਗੇ। ਠੀਕ ਹੈ, ਅਸੀਂ ਇਹਨਾਂ ਦਾ ਸਨਮਾਨ ਕਰਦੇ ਹਾਂ, ਇਹਨਾਂ ਦੀ ਇਸ ਸੋਚ ਨੂੰ ਕਿ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਲਈ ਇਹਨਾਂ ਨੇ ਚੌਥੀ ਸ਼੍ਰੇਣੀ ਕਬੂਲ ਕੀਤੀ ਹੈ ਚਕਰੈਲ ਸਿੱਖਾਂ ਦੀ। ਲੇਕਿਨ ਉਸ ਦੇ ਬਾਵਜੂਦ ਇੱਕ ਲਾਲਸਾਵਾਂ ਹੋਰ ਲੈਣੀ ਮਨ ਵਿੱਚ ਕਿ ਮੈਂ ਦੁਬਾਰਾ ਸਿੱਖਾਂ ਦੀ ਜਿਹੜੀ ਸਾਡੀ ਸੰਸਥਾਵਾਂ ਨੇ DSGMC ਵਰਗੀ, ਉਹਦੀ ਮੈਂ ਪ੍ਰਧਾਨਗੀ ਦੁਬਾਰਾ ਮੈਂ ਆਪਣਾ ਅਸਤੀਫਾ ਰੱਦ ਕਰਨਾ, ਇਹੋ ਜਿਹੇ ਮਜ਼ਾਕ, ਇਹੋ ਜਿਹੇ ਕੋਝੀਆਂ ਹਰਕਤਾਂ, ਇਹ ਇੱਕ ਗਲਤ ਪਿਰਤ ਹੈ ਜਿਹਦੀ ਅਸੀਂ ਸਖਤ ਵਿਰੋਧ ਕਰਦੇ ਹਾਂ ਤੇ ਹਮੇਸ਼ਾ ਵਿਰੋਧ ਕਰਦੇ ਰਵਾਂਗੇ। ਤੇ ਇੱਕ ਗੱਲ ਹੋਰ ਹੈ, ਕੱਲੀ ਇਹ ਇਹਨਾਂ ਤੱਕ ਸੀਮਤ ਨਹੀਂ ਹੈ, ਇਹੋ ਜਿਹੀ ਹਰਕਤ ਕੋਈ ਵੀ ਕਹਿੰਦਾ ਕਹਾਉਂਦਾ ਸਿੱਖ ਲੀਡਰ ਜਿਹੜਾ ਆਪਣੇ ਆਪ ਨੂੰ ਕਹਿੰਦਾ ਕੋਈ ਵੀ, ਭਾਵੇਂ ਉਹ ਮਨਜੀਤ ਸਿੰਘ ਜੀਕੇ ਹੋਣ, ਭਾਵੇਂ ਪਰਮਜੀਤ ਸਿੰਘ ਸਰਨਾ ਹੋਣ, ਭਾਵੇਂ ਕੋਈ ਵੀ XYZ ਹੋਵੇ, ਜੇ ਇਹੋ ਜਿਹੀ ਹਰਕਤ ਕਰਦੇ ਆ ਤੇ ਸਿੱਖ ਸੰਗਤ ਉਹਨਾਂ ਦਾ ਵੀ ਵਿਰੋਧ ਕਰੇਗੀ। ਬਿਲਕੁਲ ਸੰਗਤ ਜੀ, ਗੱਲ ਕਰੀਏ ਕਿਉਂਕਿ ਗੱਲ ਆਈ ਗੁਰਦੁਆਰਾ ਗਿਆਨ ਗੋਦੜੀ ਦੀ। ਇਤਿਹਾਸਕ ਗੁਰਦੁਆਰੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ, ਮੈਂ ਇੱਕ ਗੁਰਦੁਆਰੇ ਦੀ ਗੱਲ ਨਾ ਕਰਾਂ, ਬੜੀ ਵੱਡੀ ਮਿਸਾਲ ਹੈਗੀ ਹੈ ਗੁਰਦੁਆਰਾ ਗਿਆਨ ਗੋਦੜੀ। 1984 ਦੇ ਵਿਚਕਾਰ ਸਾਡੇ ਕੋਲੋਂ ਖੋਲਿਆ ਗਿਆ ਗੁਰਦੁਆਰਾ, ਮਟੀਆ ਮੇਟ ਕਰ ਦਿੱਤਾ ਗਿਆ, ਉਹਦੇ ਉੱਤੇ ਸਰਕਾਰ ਨੇ ਸਕਾਊਟ ਆਫਿਸ ਬਣਾ ਦਿੱਤਾ। ਅੱਜ ਦੀ ਡੇਟ ਦੇ ਅੰਦਰ ਅਗਰ ਕੋਈ ਸਿੱਖ ਉਸ ਜਗ੍ਹਾ ਦੇ ਉੱਤੇ ਵੀ ਜਾਣਾ ਚਾਹੇ ਤਾਂ ਸਿੱਖ ਜਾ ਨਹੀਂ ਸਕਦਾ। ਇਹ ਹਾਲਤ ਹੈਗੀ ਹੈ ਸਾਡੇ ਸਿੱਖਾਂ ਦੀ। ਤੇ ਉਸ ਤੋਂ ਬਾਅਦ ਟਾਰਗੇਟ ਕੀਤਾ ਗਿਆ ਗੁਰਦੁਆਰਾ ਪੱਥਰ ਸਾਹਿਬ। ਗੁਰਦੁਆਰਾ ਪੱਥਰ ਸਾਹਿਬ ਨੂੰ ਵੀ ਹਾਲਾਂਕਿ ਉਹਨਾਂ ਨੇ ਉੱਥੇ ਨਾਮ ਔਰ ਰੰਗ ਵਗੈਰਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਸੋਸ਼ਲ ਮੀਡੀਆ ਤੇ ਖਬਰ ਆਈ, ਮਗਰ ਉਸ ਚੀਜ਼ ਨੂੰ ਕਹਿ ਸਕਦੇ ਹੈਗਾ ਕਿ ਉਹ ਪੰਥ ਦੇ ਹੱਥ 'ਚ ਹਲੇ ਤੱਕ ਹੈਗਾ। ਗੁਰਦੁਆਰਾ ਡੋਂਗਮਾਰ ਸਾਹਿਬ ਦੀ ਗੱਲ ਕਰ ਲਈਏ, 10-5 ਵਾਰ ਉਸ ਜਗ੍ਹਾ ਦੇ ਉੱਤੇ ਗਿਆ। ਸਿੱਕਿਮ ਦੇ ਅੰਦਰ ਉਹ ਇਤਿਹਾਸਿਕ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਦਾ ਖਾਲੀ ਆਪਾਂ ਚਰਨ ਛੋਹ ਪ੍ਰਾਪਤ ਨਾ ਕਹੀਏ, ਉਹਨਾਂ ਦਾ ਕਮੰਡਲ, ਉਹਨਾਂ ਦੇ ਵਸਤਰ ਔਰ ਬੜੀਆਂ ਇਤਿਹਾਸਿਕ ਚੀਜ਼ਾਂ ਉੱਥੇ ਨੇ, ਚੁੱਕ ਕੇ ਸੜਕ ਦੇ ਉੱਤੇ ਸੁੱਟ ਦਿੱਤੀਆਂ ਜਾਂਦੀਆਂ ਨੇ। ਸਾਰੇ ਲੀਡਰ, ਮੈਂ ਇੱਕ ਨਹੀਂ, ਮੈਂ ਸਾਰੇ ਲੀਡਰਾਂ ਦੀ ਗੱਲ ਕਰਾਂਗਾ, ਗੱਲਾਂ ਕਰਦੇ ਨੇ, ਮਗਰ ਅੱਜ ਦੀ ਡੇਟ ਦੇ ਅੰਦਰ ਆਪਣੇ ਇਤਿਹਾਸਿਕ ਗੁਰਦੁਆਰੇ ਬਚਾਉਣ ਦੇ ਲਈ ਇੱਕ ਵੀ ਇਮਾਨਦਾਰ ਸਿੱਖ ਲੀਡਰ ਸਾਡੇ ਕੋਲ ਨਹੀਂ ਦਿਖਦਾ ਜੋ ਉਸ ਗੁਰੂ ਘਰਾਂ ਨੂੰ ਬਚਾ ਲਵੇ। ਹਰਵਿੰਦਰ ਜੀ, ਮੇਰਾ ਸਵਾਲ ਤੁਹਾਡੇ ਕੋਲ ਹੈ। ਅਸੀਂ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕਰਦੇ ਹੈਗੇ ਹਾਂ, ਅਸੀਂ ਬਾਕੀ ਲੀਡਰਾਂ ਦੀ ਗੱਲ ਕਰੀਏ, ਦਿੱਲੀ ਕਮੇਟੀ ਦੀ ਗੱਲ ਨਾ ਕਰੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਗੱਲ ਕਰਦੇ ਹੈਗੇ ਹਾਂ। ਅਜਮੇਰ ਸਿੰਘ, ਸੰਗਤ ਜੀ ਦੱਸਦੀ, ਅਜਮੇਰ ਸਿੰਘ ਨਾਲ ਅਸੀਂ ਬੜੀ ਜਲਦੀ ਇੱਕ ਇੰਟਰਵਿਊ ਵੀ ਕਰਨ ਜਾ ਰਹੇ ਹੈਗੇ ਹਾਂ। ਅਜਮੇਰ ਸਿੰਘ ਇਕਲੌਤੇ ਕਹਿ ਲਈਏ ਸਿੱਖ ਹੈਗੇ ਨੇ ਜਿਹੜੇ ਨੌਨ ਪੋਲੀਟੀਕਲ ਨੇ, ਇੱਕ ਸੋਸ਼ਲ ਐਕਟਿਵਿਸਟ ਹੈਗੇ ਨੇ, ਪੰਥਕ ਐਕਟਿਵਿਸਟ ਹੈਗੇ ਨੇ, ਕਿਤਾਬਾਂ ਲਿਖੀਆਂ ਨੇ, ਉਹ ਕੇਸ ਲੜਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਜੀ ਇਸ ਸ਼ਖਸ ਨੂੰ ਕੇਸ ਵਿੱਚੋਂ ਬਾਹਰ ਕਰ ਦਿੱਤਾ ਜਾਵੇ। ਕਮਾਲ ਦੀ ਗੱਲ ਹੈ, ਸਾਡੇ ਇਤਿਹਾਸਕ ਗੁਰਦੁਆਰੇ ਨੂੰ ਬਚਾਉਣ ਲਈ ਅਗਰ ਇੱਕ ਨਾਰਮਲ ਸਿੱਖ ਕਹਿੰਦੇ, ਆਮ ਸਿੱਖ ਸਾਰੇ ਸਬੂਤ ਇਕੱਠੇ ਕਰਕੇ ਕੇਸ ਲੜਨਾ ਚਾਹੁੰਦਾ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਔਨ ਕੈਮਰਾ ਗੱਲ ਕਹਿ ਰਿਹਾ ਹੈਗਾ ਕਿਉਂਕਿ ਇਸ ਚੀਜ਼ਾਂ ਦੇ ਐਵੀਡੈਂਸ ਨੇ ਸਾਡੇ ਕੋਲ, SGPC ਕੋਰਟ 'ਚ ਰਿਟਰਨ ਦਿੰਦੀ ਹੈ ਜੀ ਇਸ ਬੰਦੇ ਨੂੰ ਬਾਹਰ ਕਰ ਦਿੱਤਾ ਜਾਵੇ। ਔਰ ਉਹਨਾਂ ਕੋਲ ਜਦੋਂ ਪੁੱਛਿਆ ਜਾਂਦਾ ਤੁਹਾਡੇ ਕੋਲ ਕੀ ਸਬੂਤ ਨੇ ਗੁਰੂ ਘਰ ਨੂੰ ਬਚਾਉਣ ਲਈ, SGPC ਕਹਿੰਦੀ ਸਾਡੇ ਕੋਲ ਕੋਈ ਸਬੂਤ ਨਹੀਂ। ਅਗਰ ਇਸ ਤਰੀਕੇ ਦੇ ਨਾਲ ਸਾਡੇ ਲੀਡਰ ਸਿਰਫ ਕੁਰਸੀ ਜੋਗੇ ਰਹਿ ਜਾਣਗੇ, ਪੰਥ ਦੇ ਸਾਡੇ ਜਿਹੜੇ ਗੁਰੂ ਘਰ ਨੇ ਸਾਡੇ ਤੋਂ ਖੋਹ ਲਏ ਜਾਣਗੇ, ਤੇ ਫਿਰ ਸਿੱਖ ਰਾਜਨੀਤੀ ਖਲੋਤੀ ਕਿੱਥੇ ਹੈ? ਵੇਖੋ, ਜੇ ਅਸੀਂ ਗੱਲ ਕਰੀਏ SGPC ਦੀ, ਤੇ SGPC ਦਾ ਨਾਮ ਆਉਂਦੇ ਹੀ ਜਿਹੜਾ ਨਾਮ ਸਭ ਤੋਂ ਅੱਗੇ ਨਿਕਲ ਕੇ ਆਏਗਾ, ਜਿਹੜੀ ਚੀਜ਼ ਤੋਂ ਪਛਾਣ ਬਣ ਜਾਏਗੀ, ਹੈ ਸਾਡੇ ਪੰਥ ਦੀ ਇੱਕ ਬੜੀ ਵੱਡੀ ਸੰਸਥਾ, ਬਹੁਤ ਸਾਰੀ ਕੁਰਬਾਨੀਆਂ ਕਰਨ ਤੋਂ ਬਾਅਦ ਜਿਹੜਾ ਉਹ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ, ਫਿਰ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਆਇਆ। ਪਰ ਉਹਨਾਂ ਚੀਜ਼ਾਂ ਨੂੰ ਇਸੇ ਹੀ ਪਾਰਟੀ ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ, BJP ਦੀ ਸੋਚ, RSS ਵਾਲੀ ਜਿਹੜੀ ਸੋਚ ਹੈ, ਜਿਹੜਾ ਬ੍ਰਾਹਮਣੀਕਰਨ ਸਿਸਟਮ ਇਹਨਾਂ ਦਾ ਹੈਗਾ, ਉਹਨੇ ਖਾ ਲਿਆ ਉਹਨੂੰ। SGPC ਸਾਡੀ ਸੰਸਥਾ ਹੈ, ਬਚਾਉਣਾ ਸਾਡਾ ਕੰਮ ਹੈ, ਫਿਰ ਕੁਰਬਾਨੀਆਂ ਦੇ ਕੇ ਬਚਾ ਲਾਂਗੇ, ਕੋਈ ਏਡੀ ਗੱਲ ਨਹੀਂ, ਕਿਤੇ ਨਹੀਂ ਚੱਲਾ ਕੁਛ ਵੀ। ਪਰ ਹਾਂ, ਜਦੋਂ ਉਹਦਾ ਨਾਂ ਹੁੰਦਾ ਤੇ ਉਹਦੇ ਪਿੱਛੇ ਜਿਹੜਾ ਨਾਂ ਆਏਗਾ ਉਹ ਆਏਗਾ ਬਾਦਲ ਦਾ, ਜਦੋਂ ਬਾਦਲਾਂ ਦਾ ਨਾਂ ਆਏਗਾ ਫਿਰ ਉਹਦੇ ਪਿੱਛੇ ਨਾਂ ਆਏਗਾ BJP ਤੇ RSS ਦਾ।
ਸੋ ਕਿਤੇ ਨਾ ਕਿਤੇ ਇਤਰਾਜ਼ ਇਸੇ ਗੱਲ 'ਤੇ ਆਉਂਦਾ। ਹੁਣ ਗੁਰਦੁਆਰਾ ਗਿਆਨ ਗੋਦੜੀ ਦਾ ਤੁਸੀਂ ਜ਼ਿਕਰ ਕੀਤਾ ਹੈ 1984 ਦਾ, ਤੇ ਇਹ 1984 ਨਵੰਬਰ ਦੀ ਗੱਲ ਹੈ, ਠੀਕ ਹੈ ਨਾ। ਤੇ ਜੂਨ 1984 ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸਾਡਾ ਚੁੱਕ ਕੇ ਲੈ ਗਿਆ ਸਾਰਾ ਖਜ਼ਾਨਾ, ਔਰ ਉਹ SGPC ਅਜੇ ਤੱਕ ਜਵਾਬ ਨਹੀਂ ਦਿੰਦੀ ਕਿੱਥੇ ਗਿਆ। ਵੱਖ-ਵੱਖ ਸਾਡੇ ਜਿਹੜੇ ਪੰਥਕ ਆਗੂਆਂ ਨਾਲੋਂ ਗੱਲ ਚੁੱਕੀ ਗਈ ਹੈ। ਤੁਸੀਂ ਅਜਮੇਰ ਸਿੰਘ ਹੋਰਾਂ ਦਾ ਜ਼ਿਕਰ ਕੀਤਾ, ਅਜਮੇਰ ਸਿੰਘ ਰੰਧਾਵਾ ਹੋਰਾਂ ਦਾ, ਉਹਨਾਂ ਨੇ ਲੜਾਈ ਲੜੀ ਹੈ। ਪਰ ਆ ਪਿੱਛੇ ਜਦੋਂ ਇਹਨੇ BJP ਜੁਆਇਨ ਕੀਤੀ ਆ ਸਿਰਸੇ ਹੋਣਾ ਨੇ, ਤੇ ਉਹਦਾ ਬਿਆਨ ਕੀ ਆਇਆ ਭਲਾ? ਜਿਹੜਾ ਉਹ ਬਿਆਨ ਆਇਆ ਉਸ ਵੇਲੇ, ਉਸ ਬਿਆਨ ਦੇ ਵਿੱਚ ਜ਼ਿਕਰ ਇਹ ਕੀਤਾ ਜੀ ਗੁਰਦੁਆਰਾ ਗਿਆਨ ਗੋਦੜੀ ਵਾਸਤੇ ਜਿਹੜੀ ਜ਼ਮੀਨ ਅਲਾਟ ਹੋਈ ਹੈ ਉਹ ਵੀ ਲੈ ਕੇ ਦੇਣੀ ਹੈ। ਕਿੱਡੀ ਸ਼ਰਮਨਾਕ ਗੱਲ ਹੈ। ਜਿਨ੍ਹਾਂ ਦੀਆਂ ਤੁਸੀਂ ਚੱਪਲਾਂ ਝਾੜਦੇ ਹੋ, ਜਿਨ੍ਹਾਂ ਦਾ ਤੁਸੀਂ ਚੁੱਕ ਕੇ ਝੰਡਾ ਤੁਰ ਪਏ ਹੋ, ਉਹ ਤੇ ਇੱਕੋ ਹੀ ਨਾਰਾ ਲਾਉਂਦੇ ਹੋਏ ਸਿਆਸਤ 'ਚ ਆਏ ਨੇ, ਕਸਮ ਰਾਮ ਕੀ ਖਾਤੇ हैं ਮੰਦਿਰ ਵਹੀਂ ਬਣਾएंगे। ਉਹਨਾਂ ਨੇ ਤੇ ਆਪਣਾ ਮੰਦਿਰ ਉੱਥੇ ਹੀ ਬਣਾ ਕੇ ਵਿਖਾਤਾ ਹੈ, ਤੇ ਤੁਸੀਂ ਜਿਹੜਾ ਗਿਆਨ ਗੋਦੜੀ ਵਾਸਤੇ ਥਾਂ ਕਿਤੇ ਹੋਰ ਲੈ ਕੇ ਬਹਿ ਗਏ ਹੋ। ਇਹ ਕਿੱਧਰ ਦਾ ਤੁਹਾਡਾ ਸਿੰਘ ਪੁਣਾ? ਆ ਜਿਹੜਾ ਚਕਰਾਇਤ ਸਿੱਖਾਂ ਦਾ ਜ਼ਿਕਰ ਕੀਤਾ ਗਿਆ, ਇਸੇ ਵਾਸਤੇ ਗੱਲ ਬਣਦੀ ਹੈ। ਲੋਕ ਇਹ ਸਿਰਫ ਸਿਆਸੀ ਲੋਕ ਹੁੰਦੇ ਨੇ, ਨਿੱਜੀ ਫਾਇਦੇ ਵੇਖਦੇ ਨੇ। ਨਿੱਜੀ ਫਾਇਦੇ ਵੇਖ ਕੇ ਜਦੋਂ ਲੱਗਦਾ ਪੰਥ ਦਾ ਜ਼ੋਰ ਹੈ ਪੰਥ ਨਾਲ ਖੜੇ ਹੋ ਜਾਂਦੇ ਨੇ, ਜਦੋਂ ਲੱਗਦਾ ਸਰਕਾਰ ਦਾ ਜ਼ੋਰ ਹੈ ਸਰਕਾਰ ਦੀ ਜੁੱਤੀ ਥੱਲੇ ਚਲੇ ਜਾਂਦੇ ਨੇ। ਪਰ ਅਸੀਂ ਕਹਿੰਦੇ ਹਾਂ ਤੁਸੀਂ ਜਾਓ, ਜੰਮ ਜਾਓ। ਜੇ ਤੁਸੀਂ ਉੱਧਰ ਜਾਣਾ ਜਾਓ, ਫਿਰ ਪੰਥ ਦੀ ਅਗਵਾਈ ਕਰਨ ਦਾ ਦਾਅਵਾ ਕਰਕੇ ਅੱਗੇ ਨਾ ਆਓ। ਹੁਣ ਆਹ ਗਿਆਨ ਗੋਦੜੀ ਦਾ ਜਗ੍ਹਾ ਦਾ ਤੁਸੀਂ ਕਰ ਲਿਆ, ਤੇ ਸਿੱਖਾਂ ਨੂੰ ਤੁਸੀਂ ਧੋਖਾ ਦੇ ਦੇਣਾ। ਇਹ ਕੰਮ ਪਹਿਲਾਂ ਵੀ ਹੋ ਚੁੱਕਾ ਹੈ। ਤੁਹਾਨੂੰ ਯਾਦ ਹੋਵੇਗਾ ਗੁਰਦੁਆਰਾ ਨਾਨਕਪੁਰ ਸਾਹਿਬ ਦੇ ਪਿੱਛੇ ਜਿਹੜੀ ਜ਼ਮੀਨ ਸੀਗੀ, ਜਿਹਦੇ ਤੇ ਸੱਜਣ ਕੁਮਾਰ ਦੇ ਤੇ ਉਹਨਾਂ ਗੁੰਡਿਆਂ ਨੇ ਕਬਜ਼ਾ ਕੀਤਾ 84 ਦੇ ਵਿੱਚ, ਉਹ ਥਾਂ ਕਿੱਥੇ ਗਈ? ਉਹ ਸਰਨਾ ਬੰਧੂਆਂ ਨੇ ਕੰਪਰੋਮਾਈਜ਼ ਕਰਕੇ ਤੇ ਉਹ ਜਗ੍ਹਾ ਜਿਹੜੀ ਸੀਗੀ ਲੈ ਕੇ ਤੇ ਆਪਣਾ ਕਿਤੇ ਹੋਰ ਜੀ ਅਸੀਂ ਹੋਰ ਲੈ ਲਾਂਗੇ, ਉਹ ਤੋਂ ਕਿਉਂ ਨਹੀਂ ਲਈ? ਉਦੋਂ ਤੁਹਾਡਾ ਸਿੱਖੀ ਸਿਧਾਂਤ, ਆਪਣੇ ਭਰਾ ਤੁਹਾਡਾ ਵਿਰੋਧ ਕਰਨ ਤੇ ਤੁਸੀਂ ਡਾਂਗਾ ਲੈ ਕੇ ਕਿਰਪਾਨਾਂ ਲੈ ਕੇ ਪੈ ਜਾਂਦੇ ਹੋ, ਤੇ ਇਹਨਾਂ ਲੋਕਾਂ ਦੇ ਅੱਗੇ ਤੁਸੀਂ ਝੁਕੇ ਰਹਿੰਦੇ ਕਿਉਂ? ਕਿਉਂਕਿ ਇਹਨਾਂ ਕੋਲੋਂ ਤੁਸੀਂ ਸਰਕਾਰੀ ਫਾਇਦੇ ਲੈਣੇ ਨੇ ਕਈ ਕਿਸਮ ਦੇ। ਸੋ ਕਿਤੇ ਨਾ ਕਿਤੇ ਗੱਲ ਜਾ ਕੇ ਜਿਹੜੀ ਖਲੋਂਦੀ ਹੈ। ਇਸੇ ਕਰਕੇ ਚਾਹੁੰਦੇ ਹਾਂ ਵੀ ਆਮ ਸਿੱਖ ਜਾਗੇ। ਸਿੱਖ ਜਦੋਂ ਆਪ ਜਾਗਣਗੇ ਤੇ ਇਹਨਾਂ ਲੋਕਾਂ ਦੇ ਉੱਤੇ ਪ੍ਰੈਸ਼ਰ ਬਣੇਗਾ, ਨਹੀਂ ਤੇ ਇਹ ਆਪਣੀ ਮਾਨਾਈਆਂ ਕਰੀ ਜਾਣਗੇ, ਹੌਲੀ ਹੌਲੀ ਸਾਰੀ ਰਵਾਇਤਾਂ ਨੂੰ ਰੋਲ ਕੇ ਰੱਖ ਦੇਣਗੇ। ਹੁਣ ਤੁਸੀਂ ਆਮ ਲੋਕਾਂ 'ਚ ਲੱਗੇ ਜਾਓ, ਤੁਸੀਂ ਉਹਨਾਂ ਦੇ ਕੋਲੋਂ ਇੱਜ਼ਤ ਮਾਣ ਦੇ ਦੋ ਲਫ਼ਜ਼ ਆਪਣੀ ਕਿਸੇ ਵੀ ਸੰਸਥਾ, ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਬਾਰੇ ਨਹੀਂ ਸੁਣ ਸਕਦੇ। ਤੁਸੀਂ ਗੱਲ ਕਰੋਗੇ ਤੁਹਾਨੂੰ ਨੈਗੇਟਿਵ ਜਵਾਬ ਦੇਣਗੇ ਅੱਗੋਂ, ਤੇ ਉਹਦਾ ਨਤੀਜਾ ਕੀ ਨਿਕਲਦਾ? ਅੱਜ ਯੂਥ ਜਿਹੜਾ ਗੁਰਦੁਆਰੇ ਜਾ ਕੇ ਖੁਸ਼ ਨਹੀਂ ਹੁੰਦਾ ਪਿਆ, ਉਹ ਕਹਿੰਦੇ ਨੇ ਉੱਥੇ ਸਿਆਸਤ ਹੁੰਦੀ ਹੈ। ਸੋ ਕਿਤੇ ਨਾ ਕਿਤੇ ਸਾਰੀ ਕੌਮ ਤੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਸੀ। ਤਾਂ ਇਸ ਗੱਲ ਦੇ ਖਿਲਾਫ ਆਵਾਜ਼ ਚੁੱਕਣੇ ਆਪੇ, ਇਹੀ ਚਾਹੁੰਦੇ ਹਾਂ ਇਸ ਗੱਲ ਨੂੰ ਲੈ ਕੇ ਸੰਗਤ ਦੇ ਵਿੱਚ ਗੱਲ ਬਣੇ। ਬਿਲਕੁਲ ਸੰਗਤ ਜੀ, ਤੁਸੀਂ ਦੇਖ ਰਹੇ ਸੀ ਡਿਸਕਸ਼ਨ ਕਰ ਰਹੇ ਹੈਗੇ ਕਿ ਸਾਡੀ ਕੌਮ ਅੱਜ ਕਿਸ ਪਾਸੇ ਖਲੋਤੀ ਹੈ, ਸਾਡੇ ਇਤਿਹਾਸਿਕ ਗੁਰਦੁਆਰੇ। ਮੈਂ ਨਾਲੇ ਨਾਲ ਅਪਡੇਟ ਕਰਦੇ ਹਾਂ, ਬਾਹਰ ਬੈਠੇ ਪੂਰੇ ਵਰਲਡ ਹੀ ਸਾਡੀ ਵੀਡੀਓ ਨੇ ਜਾਣਾ ਹੈਗਾ। ਅਗਰ ਅਸੀਂ ਗੱਲ ਕਰਦੇ ਹੈਗੇ ਗੁਰਦੁਆਰਾ ਪੁਰੀ ਸਾਹਿਬ, ਅਸੀਂ ਰਹਿਰਾਸ ਸਾਹਿਬ ਪੜ੍ਹਨੇ ਆ, ਆਰਤੀ ਜਦੋਂ ਹੁੰਦੀ ਹੈ ਤੇ ਆਰਤੀ ਦੇ ਅੰਦਰ ਜਿਹੜੀ ਸ਼ਬਦ ਦੀ ਤੁਕ ਆਉਂਦੀ ਹੈ, ਗਗਨ ਮੇ ਥਾਲ ਰਵ ਚੰਦ ਦੀਪਕ ਬਣੇ, ਉਹ ਆਰਤੀ ਜੋ ਗੁਰੂ ਨਾਨਕ ਸਾਹਿਬ ਨੇ ਉਚਾਰੀ, ਉਹ ਮੰਗੂ ਮੱਠ, ਉਹ ਇਤਿਹਾਸਿਕ ਗੁਰਦੁਆਰਾ ਪਿਛਲੇ 6-8 ਮਹੀਨਿਆਂ ਦੇ ਦੌਰਾਨ ਢਾਹ ਢੇਰੀ ਕਰ ਦਿੱਤਾ ਗਿਆ, ਤੋੜ ਦਿੱਤਾ ਗਿਆ। SGPC ਆਫੀਸ਼ੀਅਲ ਤੌਰ ਦੇ ਉੱਤੇ ਉੱਥੇ ਜਾ ਕੇ ਸਟੇਟਮੈਂਟ ਦਿੰਦੀ ਹੈ ਮੀਡੀਆ ਦੇ ਅੰਦਰ ਕਿ ਇਹ ਗੁਰੂ ਘਰ ਇਤਿਹਾਸਿਕ ਨਹੀਂ ਹੈ। ਹਰਵਿੰਦਰ ਸਿੰਘ ਜੀ, ਅਗਰ ਸਾਡੀਆਂ ਕਮੇਟੀਆਂ ਆਪਣੇ ਇਤਿਹਾਸਿਕ ਗੁਰਦੁਆਰਿਆਂ ਤੋਂ, ਇਤਿਹਾਸਿਕ ਗੁਰੂ ਘਰਾਂ ਤੋਂ ਮੁਨਕਰ ਹੋ ਜਾਣਗੀਆਂ ਤੇ ਕੌਮ ਕਿਸ ਪਾਸੇ ਖਲੋਤੀ ਹੈ? ਇਹ ਸਵਾਲ ਮੈਂ ਤੁਹਾਡੇ ਤੋਂ ਪੁੱਛਾਂਗਾ, ਔਰ ਨਾਲੇ ਨਾਲ ਇੱਕ ਨਵੀਂ ਅਪਡੇਟ ਤੁਹਾਨੂੰ ਦੇ ਦਈਏ। ਬਹੁਤ ਜਲਦ ਆਪਾਂ ਦਿੱਲੀ ਦੇ ਵਿੱਚੋਂ ਦੀ ਤੁਹਾਨੂੰ ਇੱਕ ਐਕਸਕਲੂਸਿਵ ਪ੍ਰੋਗਰਾਮ ਕਵਰ ਕਰਕੇ ਦਿਖਾਉਣ ਜਾ ਰਹੇ ਹਾਂ। ਗੁਰਦੁਆਰਾ ਬੰਗਲਾ ਸਾਹਿਬ ਸੰਗਤ ਦੇ ਲਈ ਰਸਤੇ ਬੰਦ ਕੀਤੇ ਜਾ ਰਹੇ ਹੈਗੇ ਨੇ। ਗੁਰਦੁਆਰਾ ਮਜਨੂ ਕਾ ਟੀਲਾ ਮੇਨ ਰੋਡ ਤੋਂ ਤਕਰੀਬਨ 20 ਫੁੱਟ ਜਗ੍ਹਾ ਪਿੱਛੇ ਕਰਕੇ ਗੁਰਦੁਆਰਾ ਕਮੇਟੀ ਨੇ ਦੀਵਾਰ ਬਣਾਤੀ ਹੈ। ਸਰਕਾਰ ਦਾ ਡਰ ਹੈ, ਇਹਨਾਂ ਦੀ ਕੀ ਮਨਸ਼ਾ ਹੈਗੀਆਂ ਨੇ। ਅਸੀਂ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਸਾਰੀ ਰਿਕਾਰਡਿੰਗਸ ਕਰਕੇ ਦਿਖਾਵਾਂਗੇ ਕਿ ਸਾਡੇ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਸੰਗਤਾਂ ਦੇ ਜਾਣ ਵਾਲੇ ਰਸਤਿਆਂ ਨੂੰ ਪ੍ਰੋਪਰ ਪਲੈਨਿੰਗ ਦੇ ਨਾਲ ਬੰਦ ਕੀਤਾ ਜਾ ਰਿਹਾ ਤਾਂ ਕਿ ਸੰਗਤ ਖੱਜਲ ਖੁਆਰ ਹੋਵੇ। ਦਿੱਲੀ ਦੀ ਅਗਰ ਅਸੀਂ ਗੱਲ ਕਰ ਰਹੇ ਹਾਂ, ਮਨਜਿੰਦਰ ਸਿੰਘ ਸਿਰਸਾ ਦੀ ਤੁਸੀਂ ਗੱਲ ਕੀਤੀ ਹੈ, ਮਾਫ ਕਰਨਾ ਕੋਈ ਵੀ ਲੀਡਰ ਆਈ ਜੇ ਮਸਲਾ ਜਿਹੜੀ ਅੱਜ ਤੁਹਾਡੇ ਅੱਗੇ ਅਸੀਂ ਖੁਲਾਸਾ ਕੀਤਾ, ਇਹ ਸਾਰੇ ਮਸਲਿਆਂ ਦੇ ਉੱਤੇ ਸਾਡੇ ਸਾਰੇ ਲੀਡਰ ਗੂੰਗੇ ਬਹਿਰੇ ਕਿਉਂ ਹੋ ਜਾਂਦੇ ਨੇ? ਕਿ BJP ਤੋਂ ਡਰਦੇ ਨੇ, ਸੈਂਟਰ ਸਰਕਾਰਾਂ ਤੋਂ ਡਰਦੇ ਨੇ, ਏਜੰਸੀਆਂ ਤੋਂ ਡਰਦੇ ਨੇ? ਕਿਸ ਚੀਜ਼ ਦਾ ਡਰ ਹੈ? ਆਪਣੇ ਗੁਰੂ ਘਰ ਬਚਾਉਣ ਦੇ ਲਈ, ਆਪਣੇ ਗੁਰੂ ਘਰ ਦੀ ਚਾਰਦੀਵਾਰੀ ਦੇ ਲਈ ਸਾਡੇ ਲੀਡਰ ਕੂਕਦੇ ਤੱਕ ਨਹੀਂ। ਇਹਦੇ 'ਚ ਨਾ ਮੈਂ ਸਮਝਣਾ ਵੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਇੱਕ ਪਾਰਟੀਕੂਲਰ ਟੈਗ ਲਾ ਕੇ ਨਹੀਂ ਕਹਿ ਸਕਦੇ ਕਿ ਆਹ ਪਾਰਟੀ ਮਾੜੀ ਤੇ ਉਹ ਪਾਰਟੀ ਚੰਗੀ ਹੈ। ਸਾਰਿਆਂ ਦੀ ਗੱਲ ਕਰਾਂ, ਬਿਲਕੁਲ ਇਹ ਜਿਹੜਾ ਨਾ ਇੱਕ ਸਮਝੋ ਵੀ ਸਿੱਖ ਵਿਰੋਧੀ ਸੋਚ ਤੇ ਮਾਨਸਿਕਤਾ ਵਾਲੀ ਜਿਹੜੀ ਸਰਕਾਰਾਂ ਬੈਠੀਆਂ ਰਹਿੰਦੀਆਂ ਨੇ, ਭਾਵੇਂ ਕਾਂਗਰਸ ਹੋਵੇ, BJP ਹੋਵੇ, ਕੋਈ ਹੋਵੇ, ਜਿਹੜੇ ਬਿਊਰੋਕਰੈਟਸ ਨੇ ਉਹਨਾਂ ਦੀਆਂ ਜਿਹੜੀਆਂ ਫਾਈਲਾਂ ਤੁਹਾਡੇ ਵਾਸਤੇ ਪਲੈਨਿੰਗ ਬਣੀ ਪਈ ਹੈ, ਕੰਮ ਉਹਦੇ ਹਿਸਾਬ ਨਾਲ ਹੀ ਚੱਲਣਾ। ਹੁਣ ਅੱਜ ਅਸੀਂ ਕਹਿੰਦੇ ਹਾਂ ਮੰਗੂ ਮੱਠ, ਉਹ ਬਹੁਤ ਦੂਰ ਹੈ। ਹੁਣ ਉਹ ਇੰਨੀ ਦੂਰ ਹੈ, ਉੱਥੇ ਸਿੱਖ ਆਬਾਦੀ ਵੀ ਹੈ ਨਹੀਂ, ਕੋਈ ਵਿਰਲਾ ਟਾਵਾਂ ਘਰ ਹੋਏਗਾ, ਹੈ ਨਾ। ਤੇ ਦਿੱਲੀ ਦੇ ਵਿੱਚ ਇੰਨਾ ਸਿੱਖ ਹੈ, ਇੱਥੇ ਕੀ ਹੋਇਆ? ਗੁਰਦੁਆਰਾ ਮਾਤਾ ਸੁੰਦਰੀ ਥੱਲੇ ਭੋਰਾ ਸੀਗਾ, ਅੱਜ ਲੱਭਦਾ? ਕਿਹਨਾਂ ਨੇ ਢਾਇਆ? ਆ ਸਾਡੇ ਸਾਬਕਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅੱਜ ਚਲੋ ਨਹੀਂ ਰਹੇ ਸੰਸਾਰ 'ਚੋਂ, ਸਰਦਾਰ ਤਰਸੇਮ ਸਿੰਘ ਹੋਣੀ, ਉਹਨਾਂ ਦੇ ਵੇਲੇ ਢਾਇਆ ਗਿਆ, ਸਰਨਾ ਪਾਰਟੀ ਦੇ ਟਾਈਮ ਤੇ ਢਾਇਆ ਗਿਆ। ਕਿਉਂ ਨਹੀਂ ਬਚਾਇਆ ਇਹਨਾਂ ਨੇ? ਭਾਵੇਂ ਇੱਕ ਬੰਦਾ ਅੱਜ ਬੈਠਾ ਜਾ ਕੇ ਇਹਨਾਂ ਦੀ ਝੋਲੀ 'ਚ ਹੀ ਹੈ, ਜੋ ਮਰਜ਼ੀ ਅਸੀਂ ਉਹਨੂੰ ਨੈਗੇਟਿਵ ਵੀ ਕਹਿ ਦਿੰਦੇ ਹਾਂ, ਇੰਦਰਜੀਤ ਸਿੰਘ ਮੌਂਟੀ, ਪਰ ਮੈਂ ਸਿਫਤ ਕਰਾਂਗਾ ਅੱਜ ਉਸ ਸ਼ਖਸ ਦੀ ਵੀ ਕਿ ਨਹੀਂ ਤਾਂ ਸਾਡੇ ਕੋਲ ਗੁਰਦੁਆਰਾ ਸਾਹਿਬ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਹੈ, ਉਹ ਸਥਾਨ ਜਿੱਥੇ ਬਾਬਾ ਬੰਦਾ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ, ਉਹ ਢਾਹ ਦੇਣ ਲੱਗੇ ਸੀ ਸਰਨੇ ਹੋਰੀ।
ਇਹ ਵੇਲੇ ਸਿਰ ਸਾਰੇ ਸਿੱਖ ਸੰਗਤ ਨੇ ਰਲ ਕੇ ਰੌਲਾ ਪਾਇਆ, ਠੀਕ ਹੈ, ਉਸ ਵੀਰ ਨੇ ਵੀ ਨਾਲ ਸਾਥ ਦਿੱਤਾ ਤੇ ਉਸ ਚੀਜ਼ ਨੂੰ ਬਚਾਇਆ ਗਿਆ। ਜੇ ਇਹ ਚੀਜ਼ਾਂ ਨੇ, ਇਹਦੇ ਵਾਸਤੇ ਅਸੀਂ ਸਰਕਾਰ ਨੂੰ ਦੋਸ਼ੀ ਦਿੰਦੇ ਆ, ਪਰ ਨਾਲ ਇਹ ਲੋਕ ਜਿਹੜੇ ਨੇ, ਉਹੀ ਗੱਲ ਆ ਗਈ ਨਾ ਫਿਰ ਦੁਬਾਰਾ, ਇਹ ਸਰਕਾਰ ਦੀ ਖੁਸ਼ਾਮਦੀ ਵਾਸਤੇ ਆਪਣੇ ਹੱਥੀਂ ਸਿੱਖਾਂ ਦੇ ਸਿਰਾਂ ਤੇ ਟੋਕਰੀਆਂ ਢਵਾ ਕੇ ਤੇ ਆਪਣੇ ਧਰਮ ਦੇ ਸਥਾਨ ਤੇ ਆਪਣੇ ਇਤਿਹਾਸਕ ਸਥਾਨ ਸਾਰੇ ਖਤਮ ਕੀਤੇ ਨੇ, ਭਾਵੇਂ ਉਹ ਕੱਚੀ ਗੜੀ ਹੋਵੇ, ਭਾਵੇਂ ਠੰਡਾ ਬੁਰਜ ਹੋਵੇ ਜਾਂ ਦਿੱਲੀ ਦੇ ਹੋਰ ਸਥਾਨ ਹੋਣ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹੋ ਹੀ ਸਿੱਖਾਂ ਨੂੰ ਜਾਗਣਾ ਚਾਹੀਦਾ ਵੀ ਸਾਨੂੰ ਜਿਹੜੀ ਲੜਾਈਆਂ 'ਚ ਉਹਨੇ ਪਾ ਦਿੱਤਾ, ਜਿਹੜੇ ਕੰਮਾਂ 'ਚ ਉੱਥੇ ਬਾਦਲ ਏ ਉਹ ਪਾਈ ਰੱਖਿਆ ਸਾਨੂੰ ਉਹਨਾਂ ਜੀ, ਆਹ ਹੋ ਗਿਆ ਜੀ, ਹੁਣ ਉਹ ਹੋ ਗਿਆ, ਮੈਂ ਤੁਹਾਨੂੰ ਆਹ ਦੇ ਦੂੰ, ਇੱਥੋਂ ਇਹ ਲੋਕਾਂ ਨੂੰ ਜੀ ਤੁਹਾਡੀ ਵਿੱਦਿਆ ਫਲਾਣਾ ਤੇ ਤੁਹਾਡੇ ਇਤਿਹਾਸ ਕਿੱਥੇ ਗਿਆ, ਅੱਜ ਤੁਹਾਡਾ ਸਿਧਾਂਤ ਕਿੱਥੇ ਚਲੇ ਗਏ, ਸਾਰੀ ਮਰਿਆਦਾ ਕਿੱਥੇ ਚਲੀ ਗਈ, ਤੁਹਾਡੇ ਧਾਰਮਿਕ ਸਥਾਨ ਜਿਹੜੇ ਇਤਿਹਾਸਕ ਸਥਾਨ ਨੇ ਉਹ ਕਿਵੇਂ ਢਾਏ ਜਾ ਰਹੇ ਨੇ। ਤੇ ਅਸੀਂ ਇਸੇ ਕਰਕੇ ਚਾਹੁੰਦੇ ਵੀ ਜਦੋਂ ਸਿੱਖਾਂ ਨੂੰ ਆਪਣੀ ਰਵਾਇਤਾਂ ਦਾ ਪਤਾ ਲੱਗ ਜਾਏਗਾ ਨਾ, ਤੇ ਫਿਰ ਇਹਨਾਂ ਅੱਜ ਪੰਜਾਬ ਦਾ ਮਾਹੌਲ ਕਿਵੇਂ ਦਾ ਬਣਿਆ ਪਿਆ, ਜਿੱਥੇ ਮਹਾਰਾਜ ਦੀ ਬੇਅਦਬੀ ਹੋਣ ਲੱਗੇ ਸਿੱਖ ਕਿਵੇਂ ਇੱਕਦਮ ਉਸ ਜਗ੍ਹਾ 'ਤੇ ਜਾ ਕੇ ਪਹੁੰਚ ਜਾਂਦੇ ਨੇ, ਜਾਗ ਗਏ ਨੇ ਤਾਂ ਹੀ ਨਾ। ਤੇ ਜੇ ਉਹ ਇਹੀ ਸੋਚਣ ਜਿਹੜੀ ਕਮੇਟੀ ਉੱਥੇ ਬੈਠੀ ਹੈ ਉਹ ਆਪੇ ਹੀ ਕਰੇਗੀ, ਤੇ ਕਮੇਟੀ ਤੇ ਕੱਖ ਨਹੀਂ ਕਰ ਸਕਦੀ। ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਨੇ, ਉਹ ਫੜਨਗੇ, ਫੋੜ ਕੇ ਪੁਲਿਸ ਨੂੰ ਦੇ ਦੇਣਗੇ, ਪੁਲਿਸ ਕਹੇਗੀ ਜਿਹਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ, ਗੱਲ ਮੁੱਕ ਗਈ। ਸੋ ਇਸ ਕਰਕੇ ਸਾਰੀਆਂ ਪਰੇਸ਼ਾਨੀਆਂ ਤਾਂ ਹਰਵਿੰਦਰ ਸਿੰਘ ਜੀ, ਆਮ ਪਰੇਸ਼ਾਨੀਆਂ ਦੀ ਅਸੀਂ ਗੱਲ ਕੀਤੀ, ਆਪਣੇ ਪੰਥਕ ਪਰੇਸ਼ਾਨੀਆਂ ਦੀ ਅਸੀਂ ਗੱਲ ਕਰ ਰਹੇ ਹਾਂ, ਹੱਲ ਕੀ ਹੈਗਾ ਇਸ ਚੀਜ਼ ਦਾ ਅਸੀਂ ਡਿਸਕਸ਼ਨ ਕਰ ਲੈਂਦੇ ਜੀ। ਸਾਡੇ ਪੰਥ ਤੇ ਇਹ ਖਤਰਾ ਹੋ ਗਿਆ, ਮਾਫ ਕਰਨਾ, ਸਾਡੇ ਲੀਡਰ ਵੀ ਇਹੋ ਕਹਿੰਦੇ ਸਨ ਜੀ ਪੰਥ ਖਤਰੇ 'ਚ ਹੈ, ਪੰਥ ਖਤਰੇ 'ਚ ਹੈ। ਅੱਜ ਉਹੀਓ ਗੱਲ ਸਾਡੇ ਸਾਰੇ ਕਹਿ ਲਈਏ ਕਿ ਮੀਡੀਆ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਪੂਰੀ ਦੁਨੀਆ ਤੱਕ ਗੱਲ ਪਹੁੰਚਦੀ ਹੈ ਕਿ ਸਾਡੀ ਕੌਮ ਦੇ ਉੱਤੇ ਹਮਲੇ ਹੋ ਰਹੇ ਨੇ, ਉਦਾਰੂ ਹਮਲੇ ਹੋ ਰਹੇ ਨੇ। ਹੱਲ ਕੀ ਹੈ ਇਹਨਾਂ ਦਾ? ਮੈਂ ਤੁਹਾਨੂੰ ਇੱਕ ਚੀਜ਼ ਕਹਾਂ, ਮੈਨੂੰ ਪਿੱਛੇ ਜੇ ਕਿਸੇ ਨਾਲ ਵਿਚਾਰ ਚੱਲੀ ਐਵੇਂ ਵੀ ਹਾਲਾਤ ਇਹ ਬਣ ਗਏ ਨੇ, ਸਾਰੇ ਬੀਜੇਪੀ ਵਿੱਚ ਜਵਾਨ ਰਹੇ ਨੇ, ਫਲਾਣਾ ਹੋ ਜਾਏਗਾ, ਤੇ ਮੈਂ ਉਦੋਂ ਇੱਕੋ ਗੱਲ ਕਹੀ ਸੀ, ਮੈਂ ਜਿਹੜੇ ਦਿਨ ਚੱਲਦੇ ਨਾ ਪਏ ਇਹ ਦਿਨ ਕਿਹੜੇ ਨੇ? ਸ਼ਹੀਦੀਆਂ ਦੇ ਦਿਨ ਚੱਲਦੇ ਨੇ ਪਏ, ਠੀਕ ਹੈ ਨਾ। ਤੇ ਦਸਮ ਪਾਤਸ਼ਾਹ ਜਦੋਂ ਆਨੰਦਪੁਰ ਦਾ ਕਿਲ੍ਹਾ 9 ਮਹੀਨੇ ਦੇ ਘੇਰੇ ਦੇ ਬਾਅਦ ਛੱਡ ਕੇ ਤੁਰੇ ਨੇ, ਤੇ 5000 ਸਿੱਖ ਸਨ ਅੰਦਰ ਲੜਨ ਵਾਲੇ, ਜਦੋਂ ਨਿਕਲੇ ਨੇ ਤੇ 1000 ਰਹਿ ਗਏ ਸਨ। ਭੁੱਖ ਕਰਕੇ ਤੇ ਜੰਗ ਕਰਕੇ ਤੇ ਬਿਮਾਰੀਆਂ ਕਰਕੇ ਕਈ ਤਰੀਕਿਆਂ ਦੇ ਨਾਲ ਸਿੰਘਾਂ ਨੇ ਆਪਣੀ ਜਾਨਾਂ ਵਾਰੀਆਂ ਉੱਥੇ। 1000 ਲੈ ਕੇ ਨਿਕਲੇ ਸਨ, ਤੇ ਚੱਲਦੇ ਚੱਲਦੇ ਜਦੋਂ ਚਮਕੌਰ ਦੀ ਗੜੀ ਪਹੁੰਚੇ ਨੇ, ਕਿੰਨੇ ਰਹਿ ਗਏ? 40। ਤੇ ਜਦੋਂ ਉੱਥੋਂ ਨਿਕਲੇ ਨੇ ਚਮਕੌਰ ਦੀ ਗੜੀ ਚੋਂ, ਉਦੋਂ ਕਿੰਨੇ ਸਨ? ਕੱਲੇ ਸਤਿਗੁਰ ਸੱਚੇ ਪਾਤਸ਼ਾਹ ਆਪ ਨਿਕਲੇ ਨੇ, ਦੂਜੇ ਦੋਸਤ ਇੱਕ ਵੱਖਰੇ ਰਾਹਾਂ ਜਾ ਕੇ ਆਪਣੇ ਮਿਲੇ ਨੇ, ਯਾਨੀ ਕਿ 3 ਰਹਿ ਗਏ। ਤੇ ਅੱਜ ਅਸੀਂ ਕਿੰਨੇ ਆ? 2 ਕਰੋੜ ਤੋਂ ਉੱਪਰ। ਨਾ ਸਿੱਖ ਮੁੱਕ ਸਕਦਾ ਜੇ, ਨਾ ਕਿਲੋ ਮੁਕਾਇਆ ਜਾਣਾ। ਜਿਹੜੇ ਭਰਮ ਪਾਲ ਕੇ ਬੈਠੇ ਨੇ ਨਾ, ਸਿੱਖੀ ਨੂੰ ਮੁਕਾ ਲੈਣਗੇ। ਉਹ ਅੱਜ ਤੱਕ ਨਾ ਉਹਨਾਂ ਦੀਆਂ ਲੱਭੀਆਂ ਨੇ ਕੋਈ ਨਿਸ਼ਾਨੀਆਂ, ਤੇ ਨਾ ਅੱਗੋਂ ਵਾਲਿਆਂ ਦੀਆਂ ਲੱਭਣੀਆਂ ਨੇ। ਹਾਂ, ਇੰਨਾ ਜ਼ਰੂਰ ਇਤਿਹਾਸ ਨਾ ਲਿਖਿਆ ਜਾਂਦਾ ਕਿਹਨਾਂ ਨੇ ਕੰਧ ਟੱਪ ਕੇ ਕਿਲੇ ਦੀ ਤੇ ਘਰ ਜਾ ਕੇ ਸੱਪ ਲੜ ਕੇ ਮਰੇ ਸਨ, ਦੁਨੀ ਚੰਦ ਵਰਗੇ, ਤੇ ਕਿਹੜੇ ਬਾਬਾ ਬਚਿੱਤਰ ਸਿੰਘ ਵਰਗੇ ਜਿਹੜੇ ਸਨ, ਉਹ ਬਰਛੀ ਨਾਗਣੀ ਲੈ ਕੇ ਤੇ ਜਾ ਕੇ ਉਹਨਾਂ ਨੇ ਮਸਤ ਹਾਥੀ ਦਾ ਮੱਥਾ ਮੋੜਿਆ ਸੀ। ਅੱਜ ਮਸਤ ਹਾਥੀ ਮੋੜਿਆ ਨਾ ਪੰਜਾਬ ਤੋਂ ਇੱਕ, ਉਹ ਬਚਿੱਤਰ ਸਿੰਘ ਦੇ ਵਾਰਸਾਂ ਨੇ ਮੋੜਿਆ। ਤੇ ਆਹ ਜਿਹੜੇ ਨੇ, ਇਹ ਦੁਨੀ ਚੰਦ ਦੇ ਉਹ ਵਾਰਸ ਨੇ ਜਿਹੜੇ ਕਿਲੇ ਦੀ ਕੰਧਾਂ ਟੱਪ ਕੇ ਘਰ ਜਾ ਕੇ ਬਹਿੰਦੇ ਨੇ, ਸੱਪ ਲੜ ਕੇ ਮਰਦੇ ਹੁੰਦੇ ਨੇ। ਸੋ ਇਹ ਇਤਿਹਾਸ ਦੁਹਰਾਇਆ ਜਾਵੇਗਾ, ਨਾ ਸਿੱਖੀ ਮੁੱਕਣੀ ਹੈ, ਨਾ ਸਾਲਾ ਕੋਈ ਜੰਮਿਆ ਮਕਾਨ ਵਾਲਾ। ਇਹ ਗੱਲ ਸਿੱਧੀ ਜਿਹੜੀ ਸਮਝਣ ਵਾਲੀ ਹੈ, ਸਿਰਫ ਸਿੱਖਾਂ ਨੂੰ ਜਗਾਉਣ ਦੀ ਲੋੜ ਹੈ, ਸਿੱਖਾਂ ਨੂੰ ਭਰੋਸਾ ਕਰਨ ਦੀ ਲੋੜ ਹੈ, ਉਹਨਾਂ ਨੂੰ ਆਪਣੇ ਗੁਰੂ ਨਾਲ ਜੋੜਨ ਦੀ ਲੋੜ ਹੈ। ਹੱਲ ਇੱਕੋ ਹੀ ਹੈ ਬਸ, ਤੇ ਅਸੀਂ ਗੁਰੂ ਨਾਲ ਜੁੜਾਂਗੇ। ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਕਹਿ ਗਏ ਸਨ, ਬਾਕੀ ਮਹਾਂਪੁਰਸ਼ ਇੱਕੋ ਹੀ ਕਹਿੰਦੇ ਰਹੇ ਨੇ। ਕਿਸੇ ਵੇਲੇ ਹਾਲਾਤ ਇਹ ਬਣ ਗਏ, ਚੌਂਕਾਂ ਦੇ ਉੱਤੇ ਸਿੱਖ ਜਿਹੜੇ ਸੀ ਉਹਨਾਂ ਦਾ ਧਰਮ ਪਰਿਵਰਤਨ ਆਰਿਆ ਸਮਾਜੀ ਨੇ ਕਰਾਉਣਾ ਸ਼ੁਰੂ ਕੀਤਾ, ਚੌਂਕਾਂ ਦੇ ਉੱਤੇ ਉਹਨਾਂ ਦੇ ਕੇਸ ਕੱਟ ਕੇ ਤੇ ਜਿਹੜਾ ਸੀ ਉਹਨਾਂ ਨੂੰ ਵਾਪਸ ਸ਼ਾਮਲ ਕੀਤਾ। ਕੀ ਹੋਇਆ? ਸੰਤ ਤਰ ਸਿੰਘ ਮਸਤੂਆਣੇ ਵਾਲੇ ਤੇ ਹੋ ਰਹੇ ਜੀ ਗੁਰਮੁਖ ਰੂਹਾਂ ਉੱਠ ਪਈਆਂ ਨਾ। ਇਹ ਸਿੱਖੀ ਦਾ ਬੂਟਾ ਅਕਾਲ ਪੁਰਖ ਨੇ ਆਪ ਲਾਇਆ, ਰੱਖੇਗਾ ਵੀ ਉਹ ਆਪ। ਅਸੀਂ ਤਾਂ ਸਿਰਫ ਆਪਣੀ ਡਿਊਟੀ ਨਿਭਾਉਣੀ ਹੈ ਵੀ ਅਸੀਂ ਘੱਟੋ ਘੱਟ ਜਾ ਕੇ ਇਹ ਫੈਸਲਾ ਲੈ ਲਈਏ ਵੀ ਅਸੀਂ ਕਿਹਦਾ ਹਿੱਸਾ ਬਣਨਾ ਹੈ। ਆ ਜਿਹੜੇ 4 ਸਿੱਖਾਂ ਦੀ ਸ਼੍ਰੇਣੀ ਦਾ ਵੀਰ ਨੇ ਜ਼ਿਕਰ ਕੀਤਾ ਹੁਣੇ, ਅਸੀਂ ਉਹਦੇ 'ਚ ਵੇਖਣਾ ਵੀ ਅਸੀਂ ਕਿੱਥੇ ਫਿੱਟ ਹੋਣਾ। ਅਸੀਂ ਚਕਰੈਲ ਸਿੱਖ ਬਣ ਕੇ ਆਪਣਾ ਜਨਮ ਜਿਹੜਾ ਖਰਾਬ ਕਰ ਲੈਣਾ, ਕੱਲ੍ਹ ਨੂੰ ਇਤਿਹਾਸ ਦੇ ਸਾਡੇ ਤੇ ਲਾਹਨਤਾਂ ਪੈਣੀਆਂ ਨੇ, ਜਾਂ ਅਸੀਂ ਕਿਸੇ ਹੋਰ ਸ਼੍ਰੇਣੀ ਦੇ ਵਿੱਚ ਪਹੁੰਚਣਾ। ਸੋ ਇਹ ਚੀਜ਼ਾਂ ਜਦੋਂ ਜਾਣਗੀਆਂ ਲੋਕਾਂ ਦੇ ਵਿੱਚ, ਲੋਕਾਂ ਨੂੰ ਪਤਾ ਲੱਗੇਗਾ, ਫਿਰ ਜਾ ਕੇ ਤੇ ਕੰਮ ਹੋਣੇ ਨੇ। ਬਿਲਕੁਲ ਸੰਗਤ ਜੀ, ਜੋ ਲੈਟਰ ਇਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ, ਬੇਸ਼ੱਕ ਉਹ ਮਨਜਿੰਦਰ ਸਿੰਘ ਸਿਰਸਾ ਦੇ ਨਾਮ ਹੈ, ਲੇਕਿਨ ਕਿਤੇ ਨਾ ਕਿਤੇ ਉਸ ਲੈਟਰ ਦੇ ਅੰਦਰ ਜੋ ਲਿਖਾਵਟ ਲਿਖੀ ਗਈ ਹੈ ਅੱਜ ਦੀ ਡੇਟ ਦੇ ਅੰਦਰ, ਜੋ ਸਾਡੀ ਕੌਮ ਦੇ ਉੱਤੇ ਹਮਲੇ ਹੋ ਰਹੇ ਹੈਗੇ ਨੇ, ਸਾਡੀ ਸਿੱਖੀ ਦੇ ਦਰਪੇਸ਼ ਜਿਹੜੀਆਂ ਵੀ ਚੁਣੌਤੀਆਂ ਆ ਰਹੀਆਂ ਨੇ, ਉਹਨਾਂ ਦਾ ਹੱਲ ਕਿਤੇ ਨਾ ਕਿਤੇ ਪੂਰੀ ਕੌਮ ਦੇ ਲਈ ਇੱਕ ਮਿਸਾਲੀ ਤੌਰ ਦੇ ਉੱਤੇ ਉਹ ਅਲਫਾਜ਼ ਲਿਖੇ ਹੋਏ ਨੇ। ਸਾਡੀ ਵੀਡੀਓ ਦੇ ਕਮੈਂਟ ਬਾਕਸ ਦੇ ਅੰਦਰ ਵੀ ਆਪਾਂ ਇਸ ਪੂਰੇ ਲੈਟਰ ਦੀ ਜਿਹੜੀ ਲਿਖਾਵਟ ਹੈਗੀ ਹੈ, ਆਪਾਂ ਉਹਨੂੰ ਸ਼ੇਅਰ ਕਰਨ ਜਾ ਰਹੇ ਹੈਗੇ ਆ, ਤਾਂ ਕਿ ਜਿੰਨੇ ਵੀ ਸਾਡੇ ਵਿਊਅਰਸ ਹੈਗੇ ਨੇ ਉਹ ਸਾਡੇ ਇਸ ਇੰਟਰਵਿਊ ਤੋਂ ਬਾਅਦ ਇਸ ਲੈਟਰ 'ਚ ਲਿਖੀ ਲਿਖਾਵਟ ਨੂੰ ਪੜ੍ਹਨ ਤੇ ਕਿਤੇ ਨਾ ਕਿਤੇ ਸੇਧ ਲੈਣ ਕਿ ਮੌਜੂਦਾ ਹਾਲਾਤਾਂ ਦੇ ਅੰਦਰ ਸਾਡੀ ਸਿੱਖ ਕੌਮ ਅਗਰ ਅੱਜ ਚਾਰੇ ਪਾਸਿਓਂ ਘਿਰੀ ਹੋਈ ਆਪਣੇ ਵੈਰੀਆਂ ਦੇ ਨਾਲ, ਆਪਣੇ ਸੋ ਕਾਲਡ ਵਿਕਾਊ ਲੀਡਰਾਂ ਦੇ ਨਾਲ, ਜਿਹੜੇ ਆਪਣੇ ਆਪ ਨੂੰ ਅਖੌਤੀ ਸਿੱਖ ਆਗੂ ਕਹਿੰਦੇ ਹੈਗੇ ਨੇ, ਉਹਨਾਂ ਦੇ ਲਈ ਇੱਕ ਜਿਹੜੀ ਨੌਲੇਜ ਕਹਿ ਲਈਏ, ਇੱਕ ਸਿੱਖਿਆ ਕਹਿ ਲਈਏ, ਉਹ ਇਸ ਲੈਟਰ ਦੀ ਲਿਖਾਵਟ 'ਚ ਤੁਹਾਡੇ ਸਾਰਿਆਂ ਨੂੰ ਦੇਖਣ ਨੂੰ ਮਿਲੇਗੀ। ਇਸ ਪੂਰੇ ਲੈਟਰ ਨੂੰ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਵੀ ਕਰਨ ਜਾ ਰਹੇ ਹੈਗੇ। ਤੇ ਹੁਣ ਅਸੀਂ ਆਪਣੇ ਇਸ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾ ਰਹੇ ਹੈਗੇ, ਕਿਉਂਕਿ ਅਸੀਂ ਚਾਹੁੰਦੇ ਹੈਗੇ ਹੋਰ ਮਸਲਿਆਂ ਦੇ ਨਾਲ ਅਸੀਂ ਆਪਣੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਨੂੰ ਜਾਣੂ ਕਰਾ ਸਕੀਏ। ਲੈਣੇ ਆਪਣੇ ਸਾਰੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।